113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ 'ਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41 ਦੇ ਉੱਤੇ। ਅਤੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇਸ ਮੌਕੇ ਕੋਵਿਡ ਕੈਲੀਫੋਰਨੀਆ ਦੇ ਦੁਆਰਾ ਇਸ ਸਾਲ ਦੀ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਅਖੀਰਲੀ ਤਰੀਕ ਨੂੰ ਅੱਗੇ ਕਰ ਦਿੱਤਾ ਗਿਆ ਹੈ। ਸੋ ਉਸ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਅੱਜ ਹੀ ਆਪਣੀ ਹੈਲਥ ਇੰਸ਼ੋਰੈਂਸ ਲਓ, ਜਾਂ ਜੇ ਉਸ ਦੇ ਵਿੱਚ ਕੋਈ ਤਬਦੀਲੀ ਕਰਨਾ ਚਾਹੁੰਦੇ ਹੋ ਤਾਂ ਉਸ ਦੇ ਬਾਰੇ ਇਹਨਾਂ ਦੇ ਨਾਲ ਤੁਸੀਂ ਗੱਲ ਕਰ ਸਕਦੇ ਹੋ। ਖਾਲਸਾ ਇੰਸ਼ੋਰੈਂਸ ਏਜੰਸੀ 4082722500। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਸ਼ੁਰੂ ਕਰਦੇ। ਕਹਿੰਦੇ ਲੋਕ ਸਭਾ ਦੇ ਵਿੱਚ ਹੰਗਾਮਾ ਕਰਨ ਦੇ ਉੱਤੇ ਕਾਂਗਰਸ ਦੇ 7 ਸੰਸਦ ਮੈਂਬਰ ਮੁਅੱਤਲ। ਦੇਖੋ, ਉੱਥੇ ਲੋਕ ਸਭਾ ਦੇ ਵਿੱਚ ਹੁਣ ਤੱਕ ਜੇ ਆਪਾਂ ਵੇਖੀਏ ਬਜਟ ਸੈਸ਼ਨ ਪਾਰਟ 2 ਹੈ ਜਿਹੜਾ, ਇਹ ਚੱਲ ਹੀ ਨਹੀਂ ਸਕਿਆ। ਕਿਉਂਕਿ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਦਿੱਲੀ ਹਿੰਸਾ ਤੋਂ ਬਾਅਦ ਜਿਸ ਤਰ੍ਹਾਂ ਇਹ ਸੈਸ਼ਨ ਸ਼ੁਰੂ ਹੁੰਦਾ, ਨਾਲ ਦੀ ਨਾਲ ਹੀ ਉੱਥੇ ਹੰਗਾਮਾ ਬਰਪ ਪੈਂਦਾ। ਹੰਗਾਮਾ ਤੁਹਾਨੂੰ ਪਤਾ ਹੀ ਹੈ ਕਿ ਇੰਨਾ ਖਤਰਨਾਕ ਹੁੰਦਾ ਹੈ। ਇੱਕ ਹੰਗਾਮਾ ਪਹਿਲਾਂ ਹੋ ਕੇ ਹਟਿਆ ਸੀਗਾ, ਖੂਨੀ ਖੇਡ ਕੇ ਕੁਛ ਜਨੂਨੀ ਲੋਕ ਹਟੇ ਸਨ, ਤੇ ਨਾਲ ਦੀ ਨਾਲ ਫਿਰ ਉੱਥੇ ਸਿਆਸੀ ਖੇਡ ਸ਼ੁਰੂ ਹੋ ਗਈ ਸਦਨ ਦੇ ਵਿੱਚ। ਤਾਂ ਕਾਂਗਰਸ ਇਹਦੇ ਵਿੱਚ ਮੋਹਰੀ ਆ। ਵੈਸੇ ਵੀ ਉਹ ਤੁਹਾਨੂੰ ਪਤਾ CA ਦੇ ਜਿੰਨੇ ਵੀ ਪ੍ਰੋਟੈਸਟ ਹੋ ਰਹੇ ਆ, ਉਹਨਾਂ ਨੂੰ ਤਕਰੀਬਨ ਉਹ ਸਪੋਰਟ ਕਰਦੀ ਆ ਕਾਂਗਰਸ ਖੁੱਲੇ ਰੂਪ ਦੇ ਵਿੱਚ, ਚਾਹੇ ਉਹ ਥੋੜਾ ਜਿਹਾ ਕਈ ਵਾਰ ਪਿੱਛੇ ਵੀ ਹਟ ਜਾਂਦੀ ਆ। ਤਾਂ ਬਹਰਹਾਲ ਉਹ 3-4 ਦਿਨ ਪਿਛਲੇ ਆਪਾਂ ਦੇਖੇ ਹੀ ਆ ਕਿ ਕਿਸ ਤਰ੍ਹਾਂ ਡੈਡਲੌਕ ਉੱਥੇ ਬਣਿਆ ਰਿਹਾ। ਅੱਜ ਵੀ ਜੇ ਆਪਾਂ ਦੇਖਦੇ ਹਾਂ ਤਾਂ ਬਹੁਤ ਹੰਗਾਮਾ ਹੁੰਦਾ ਉੱਥੇ। ਤਾਂ ਉਹ ਜਿਹੜੀ ਕਾਰਵਾਈ ਕਰਨੀ ਸੀ, ਪ੍ਰਕਾਸ਼ ਬਿਰਲਾ ਤੁਹਾਨੂੰ ਪਤਾ ਥੋੜੇ ਜਿਹੇ ਸਪੀਕਰ ਸਾਹਿਬ ਜਿਹੜੇ ਆ ਉਹ ਤੱਤੇ ਆ। ਉਹਨਾਂ ਨੇ ਕੱਲ ਵੀ ਇਹਨਾਂ ਨੂੰ ਵਾਰਨਿੰਗ ਦਿੱਤੀ ਸੀ, ਅੱਜ ਉਹਨਾਂ ਨੇ ਫਿਰ ਇਹ ਤੱਤਾ ਭੰਨ ਦਿੱਤਾ। 7 ਸੰਸਦ ਮੈਂਬਰ ਜਿਹੜੇ ਆ ਉਹਨਾਂ ਨੂੰ ਪੂਰੇ ਬਜਟ ਸੈਸ਼ਨ ਦੇ ਵਿੱਚੋਂ ਮੁਅੱਤਲ ਕਰ ਦਿੱਤਾ ਗਿਆ। ਇਹਨਾਂ ਸੰਸਦ ਮੈਂਬਰਾਂ ਨੂੰ ਦਿੱਲੀ ਹਿੰਸਾ ਬਾਰੇ ਹੰਗਾਮਾ ਕਰਨ ਲਈ ਮੁਅੱਤਲ ਕੀਤਾ ਗਿਆ। ਤੇ ਇਹਨਾਂ 'ਚ ਗੌਰਵ ਗਗੋਈ, TN ਪ੍ਰਤਾਪਨ, ਗੁਰਜੀਤ ਸਿੰਘ ਔਜਲਾ, DN ਕੁਰੀਅਕੋਸ, R ਉਨੀਥਨ, ਮਨੀਕਮ ਟੈਗੋਰ ਤੇ ਬੈਨੀ ਬੇਹਨਨ, ਇਹ ਸਾਰੇ ਸ਼ਾਮਲ ਆ। ਤਾਂ ਇਹਨਾਂ 7 ਨੂੰ ਜਿੰਨਾ ਵੀ ਆਪਾਂ ਦੇਖ ਲਈਏ ਕਿ ਜਿਹੜਾ ਬਚਦਾ ਬਜਟ ਸੈਸ਼ਨ ਆ ਉਹਦੇ ਤੋਂ ਮੁਅੱਤਲ ਕਰ ਦਿੱਤਾ ਗਿਆ। ਹੁਣ ਇਹ ਉਸ ਬਜਟ ਸੈਸ਼ਨ ਦਾ ਹਿੱਸਾ ਨਹੀਂ ਬਣ ਸਕਦੇ। ਪਰ ਚਲੋ ਠੀਕ ਆ, ਆਪਾਂ ਦੇਖਦੇ ਹੀ ਹਾਂ ਕਿ ਉੱਥੇ ਕਿਸ ਤਰ੍ਹਾਂ ਕਾਂਗਰਸ ਰੌਲਾ ਪਾਉਂਦੀ ਆ ਕਿ ਸਾਡੇ ਨਾਲ ਸਪੀਕਰ ਧੱਕਾ ਕਰਦਾ, ਫਲਾਂ ਕਰਦਾ, ਧਮਕਾ ਕਰਦਾ। ਇੱਥੇ ਦੂਸਰੇ ਇਹਨਾਂ ਦੇ ਹੱਥੋਂ, ਕਾਂਗਰਸੀਆਂ ਦੇ ਹੱਥੋਂ ਦੂਸਰੇ ਟੱਪਦੇ ਆ ਕਿ ਸਾਨੂੰ ਉੱਥੇ ਬੋਲਣ ਨਹੀਂ ਦਿੱਤਾ ਜਾਂਦਾ। ਸਪੀਕਰ ਦਾ ਵਤੀਰਾ ਜਿਹੜਾ ਉਹ ਇੱਕ ਤਰਫਾ ਹੁੰਦਾ। ਮਤਲਬ ਕਿ ਸਮੱਸਿਆ ਤੇ ਕਾਮਨ ਆ, ਕਿਉਂਕਿ ਭਾਰਤੀ ਰਾਜਨੀਤੀ ਜਿਹੜੀ ਆ ਸਿਧਾਂਤਾਂ, ਅਸੂਲਾਂ, ਨੈਤਿਕਤਾਵਾਂ, ਇਹਨਾਂ ਸਾਰੀਆਂ ਚੀਜ਼ਾਂ ਤੋਂ ਪਰੇ ਜਾ ਚੁੱਕੀ ਆ, ਗਰਕ ਚੁੱਕੀ ਆ ਕਹਿ ਸਕਦੇ ਆ। ਤਾਂ ਕੋਈ ਘੱਟ ਨਹੀਂ ਹੈ। ਪਰ ਮਸਲਾ ਦੂਸਰਾ ਵੀ ਹੈ ਇੱਥੇ। ਮਸਲਾ ਦੂਸਰਾ ਇਹ ਆ ਕਿ ਜਦੋਂ ਵਿਰੋਧੀ ਧਿਰ ਨੇ ਮੰਗ ਕੀਤੀ, ਹੁਣ ਦੇਖੋ ਵਿਰੋਧੀ ਧਿਰ 'ਚ ਜੇ ਲੋਕਾਂ ਨੇ ਕਿਸੇ ਧਿਰ ਨੂੰ ਬਿਠਾ ਲਿਆ ਤਾਂ ਉਹ ਕਿਸੇ ਵੀ ਮੁੱਦੇ ਤੇ ਸਵਾਲ ਤੇ ਪੁੱਛੂਗੀ ਨਾ, ਸਵਾਲ ਤੇ ਚੁੱਕੂਗੀ। ਤਾਂ ਇਹਨਾਂ ਨੇ ਆਖਿਆ ਸੀਗਾ ਕਿ ਪ੍ਰਧਾਨ ਮੰਤਰੀ ਜਾਂ ਅਮਿਤ ਸ਼ਾਹ ਯਾਨੀ ਸਰਕਾਰ ਇੱਥੇ ਆ ਕੇ ਦਿੱਲੀ ਫਸਾਦਾਂ ਤੇ ਸਪਸ਼ਟੀਕਰਨ ਦੇਵੇ। ਤਾਂ ਹੁਣ ਉੱਥੇ ਸਰਕਾਰ ਜਾਂ ਸਪੀਕਰ ਕੀ ਕਹਿ ਰਹੇ ਆ? ਉਹ ਕਹਿ ਰਹੇ ਆ ਕਿ ਆਪਾਂ ਹੋਲੀ ਲੰਘਾ ਲਈਏ। ਦੇਖੋ, ਜਿੱਥੇ ਖੂਨ ਦੇ ਧੱਬੇ ਲੱਗੇ ਹੋਣ ਉੱਥੇ ਹੋਲੀ ਦੇ ਰੰਗ ਸੁੱਝਦੇ ਆ। ਤੇ ਪ੍ਰਧਾਨ ਸੇਵਕ ਤਾਂ ਕਹਿੰਦਾ ਕਿ ਮਹਾਰਾਜ ਦੀ ਮੈਂ ਮਸ਼ਵਰੀ ਦੇ ਨਾਲ ਕਰੋਨਾ ਵਾਇਰਸ ਦੇ ਚੱਲਦਿਆਂ ਹੋਲੀ ਖੇਡਣੀ ਐਤਕੀ ਮੁਅੱਤਲ ਹੀ ਕਰ ਦਿੱਤੀ ਆ। ਮੈਂ ਐਤਕੀ ਫੈਸਲਾ ਲੈ ਲਿਆ ਵਾ ਕਿ ਇਕੱਠ 'ਚ ਨਹੀਂ ਜਾਣਾ। ਤਾਂ ਤੁਸੀਂ ਕਾਹਦੀ ਹੋਲੀ ਲਗਾਉਣੀ ਆ ਫਿਰ ਦੱਸੋ? ਔਰ ਹੋਲੀ ਤੋਂ ਬਾਅਦ ਵੀ ਤੇ ਤੁਸੀਂ ਆ ਕੇ ਉੱਥੇ ਪ੍ਰਧਾਨ ਮੰਤਰੀ, ਮੈਨੂੰ ਪਤਾ 2-2.5 ਘੰਟੇ ਬੋਲ ਜਾਣਾ, ਜਾਂ ਗ੍ਰਹਿ ਮੰਤਰੀ ਆ ਗਏ ਤੇ ਉਹਨੇ ਵੀ ਚੌਕੇ ਛੱਕੇ ਲਾਉਣੇ ਆਪਣੇ, ਜੋ ਉਹਨਾਂ ਦੀ ਕਲਾਬਾਜ਼ੀ ਹੈਗੀ ਆ। ਤਾਂ ਤੁਸੀਂ ਪਹਿਲਾਂ ਹੀ ਉਹਨਾਂ ਦੇ ਬਿਆਨ ਕਿਉਂ ਨਹੀਂ ਕਰਵਾ ਸਕਦੇ ਕਿ ਦੇਸ਼ ਦੀ ਜਿਹੜੀ ਇੰਨੀ ਵੱਡੀ ਪਬਲਿਕ, ਦੇਸ਼ ਜਾਂ ਦੁਨੀਆ ਜਿਹੜੀ ਜਾਣਨਾ ਚਾਹੁੰਦੀ ਹੈ ਕਿ ਸਰਕਾਰ ਕੀ ਸੋਚਦੀ ਹੈ, ਸਰਕਾਰ ਕੀ ਸਫਾਈ ਦਿੰਦੀ ਹੈ ਇਸ ਮੁਤਲਕ, ਤਾਂ ਕੀ ਉਹਨਾਂ ਨੂੰ ਹੱਕ ਨਹੀਂ ਹੈ ਜਾਣਨ ਦਾ? ਜਦ ਤੁਸੀਂ ਉਦੋਂ ਬੋਲਣਾ ਤਾਂ 4 ਦਿਨ ਪਹਿਲਾਂ ਕੀ ਤੇ 4 ਦਿਨ ਬਾਅਦ ਕੀ। ਸੋ ਆਹ ਕਹਾਣੀ ਆ। ਪਰ ਮੇਰੇ ਖਿਆਲ ਦੇ ਨਾਲ ਜੋ ਵੀ ਚੱਲਦਾ ਪਿਆ ਉਹ ਬਹੁਤ ਮਾਯੂਸ ਕਰਨ ਵਾਲਾ ਹੈ। ਕਿ ਜਿੱਦਾਂ ਆਪਾਂ ਕੋਰਟ ਦੇ ਵਿੱਚ ਵੀ ਦੇਖਿਆ ਕਿ ਮੁਰਲੀਧਰ ਜੀ ਥੋੜਾ ਜਿਹਾ ਐਕਸ਼ਨ ਚਾਹੁੰਦੇ ਆ, ਫਿਰ ਰਿਐਕਸ਼ਨ ਹੋ ਜਾਂਦਾ, ਉਹਨਾਂ ਨੂੰ ਲਾਂਭੇ ਕਰ ਦਿੱਤਾ ਜਾਂਦਾ। ਫਿਰ ਦੂਜੇ ਦਿਨ ਸੁਣਵਾਈ ਹੁੰਦੀ ਆ
ਤੇ ਦਿੱਲੀ ਪੁਲਿਸ ਜਾਂ ਸਰਕਾਰ ਆ ਕੇ ਕਹਿ ਦਿੰਦੀ ਆ, ਕਹਿੰਦੀ ਜੀ ਕਿ FIR ਦਰਜ ਕਰਨ ਲਈ ਹੁਣ ਮਾਹੌਲ ਹੀ ਨਹੀਂ ਹੈਗਾ, ਜਦੋਂ ਮਾਹੌਲ ਬਣੇਗਾ FIR ਦਰਜ ਕਰ ਲਵਾਂਗੇ। ਮਤਲਬ ਦੋ ਤਗੜੇ ਬੰਦੇ ਝਗੜ ਪੈਣ, ਇੱਕ ਕਤਲ ਕਰ ਦੇਵੇ ਤੇ ਦੂਸਰੇ ਵੀ ਦੂਜੇ ਨੂੰ ਮਾਰਨ ਲਈ ਚੱਕ ਲੈਣ ਗਰੁੱਪ ਹਥਿਆਰ, ਤਾਂ ਪੁਲਿਸ ਇਹ ਕਵੇ ਕਿ ਹਾਲੇ ਦੋਨਾਂ ਨੂੰ ਟਿਕ ਲੈਣ ਦਿਓ, ਆਪਾਂ FIR ਦਰਜ ਕਰ ਲਾਂਗੇ, ਕਿਤੇ ਧੱਗੇ ਚੱਲੇ ਆ। ਤੇ ਕੀ ਲੌਜਿਕ ਸਮਝ ਆਉਂਦਾ ਤੁਹਾਨੂੰ? ਔਰ ਅਖੇ ਜੀ ਜਾਂਚ ਪੜਤਾਲ ਕਰਨੀ ਹੈ, ਕਾਹਦੀ ਜਾਂਚ ਪੜਤਾਲ ਕਰੋਗੇ? ਜਾਂਚ ਪੜਤਾਲ ਤੇ FIR ਦਰਜ ਕਰਨ ਤੋਂ ਬਾਅਦ ਹੀ ਸ਼ੁਰੂ ਹੁੰਦੀ ਹੈ ਨਾ ਨਕਮੇ ਹੋ। ਸੋ ਸੁਪਰੀਮ ਕੋਰਟ 'ਚ ਮਾਮਲਾ ਜਾਂਦਾ, ਸੁਪਰੀਮ ਕੋਰਟ ਸ਼ਾਹੀਨ ਬਾਗ ਦੇ ਵਿੱਚ ਬੱਚੇ ਮਰੇ ਦਾ ਸਵੈ ਨੋਟਿਸ ਲੈ ਲੈਂਦੀ ਆ, ਉੱਥੇ ਕਹਿੰਦੀ ਕਿ ਨਹੀਂ ਸੁਣਵਾਈ ਵਾਸਤੇ ਫਿਰ ਹਾਈ ਕੋਰਟ 'ਚ ਜਾਓ। ਤੇ ਇਹਨਾਂ ਜ਼ਰੂਰ ਆ ਕਿ ਹਾਈ ਕੋਰਟ ਭਲਕੇ ਸੁਣਵਾਈ ਕਰੂ। ਤਾਂ ਬਣ ਕੀ ਰਿਹਾ ਕਿ ਸੰਸਦ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਸਾਰੇ ਨਿਰਾਸ਼ ਕਰ ਰਹੇ ਆ। ਖੈਰ ਜੋ ਵੀ ਹੈ, ਚਲੋ ਦੇਖਦੇ ਆ ਕਿ ਕੀ ਬਣਦਾ ਹੈ। ਪਰ ਬਹਰਹਾਲ ਜਿਹੜੇ 7 ਵਿਛੜ ਗਏ ਆ ਲੋਕ ਸਭਾ ਤੋਂ, ਉਹ ਤੇ ਹੁਣ ਕਹਿ ਸਕਦੇ ਆ ਕਿ ਅਬ ਕੇ ਹਮ ਵਿਛੜੇ ਤੋਂ ਸ਼ਾਇਦ ਕभी ख्वाबों में मिले, जिस तरह सूखे हुए फूल किताबों में मिले। ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਵੀ ਲਓ ਸੁਣ ਲਓ, ਕਹਿੰਦੇ ਮੁੱਖ ਮੰਤਰੀ ਦੇ ਕੋਲ ਨਹੀਂ ਆ ਭਾਰਤੀ ਨਾਗਰਿਕਤਾ ਦਾ ਕੋਈ ਸਬੂਤ। ਦੇਖੋ ਲੋਕਾਂ ਨੇ ਨਾ RTI ਪਾਉਣੀਆਂ ਸ਼ੁਰੂ ਕਰ ਦਿੱਤੀਆਂ, ਪ੍ਰਧਾਨ ਮੰਤਰੀ ਤੇ ਵੀ ਪਾਈ ਗਈ RTI ਜੀ, ਉਹਦਾ ਵੀ ਦੱਸਿਓ। ਜੋ ਜੀ ਜਵਾਬ ਹਾਂਜੀ, ਤੁਸੀਂ ਵੀ ਦੱਸੋ ਕਿ ਤੁਹਾਡੇ ਕੋਲ ਕੀ ਕਾਗਜ਼ ਪੱਤਰ ਹੈ, ਜਰਾ ਤੁਸੀਂ ਵੀ ਆਪਣੀ ਜਨਮ ਕੁੰਡਲੀ ਖੋਲ ਕੇ ਦੱਸੋ। PMO ਨੇ ਕਿਹਾ ਕਿ ਨਹੀਂ, ਇਹ ਜਿਹੜੇ ਪ੍ਰਧਾਨ ਸੇਵਕ ਹੈ ਬਾਈ ਬਰਥ ਹੀ ਨਾਗਰਿਕ ਹੈ ਇੰਡੀਆ ਦੇ, ਤੇ ਬਾਕੀਆਂ ਦਾ ਕੀ ਇਹਦੇ ਬਾਰੇ? ਅੱਛਾ, ਹੁਣ ਦੂਜਾ ਆ ਗਿਆ ਮਨੋਹਰ ਲਾਲ ਖੱਟਰ ਜੀ ਦਾ ਮਾਮਲਾ। ਇਹਨਾਂ ਦੀ ਵੀ RTI ਲੱਗੀ ਕਿ ਭਾਈ ਲਿਆਓ ਕੋਈ ਤੁਹਾਡੇ ਕੋਲ ਹੈਗਾ ਕੋਈ ਸਬੂਤ ਸਬਾਤ ਜਿਹਦੇ ਆਧਾਰ ਤੇ ਤੁਹਾਨੂੰ ਨਾਗਰਿਕ ਮੰਨੀਏ। ਤਾਂ ਉਹ ਕਿਹਾ ਗਿਆ ਅੱਗੋਂ RTI ਦੇ ਜਵਾਬ ਦੇ ਵਿੱਚ ਕਿ ਵੇਖੋ ਜੀ, ਗੱਲ ਇਹ ਆ ਕਿ ਮਨੋਹਰ ਲਾਲ ਖੱਟੜ, ਕਿਉਂਕਿ ਹੋਰ ਵੀ ਕੁਝ ਜਿਹੜੇ ਰਾਜ ਸਰਕਾਰ ਦੇ ਮੰਤਰੀ ਸਨ, ਉਹਨਾਂ ਬਾਰੇ ਵੀ ਜਾਣਕਾਰੀ ਮੰਗੀ ਗਈ ਕਿ ਦੇਖੋ ਜੀ, ਇਹਨਾਂ ਦੀ ਨਾਗਰਿਕਤਾ ਨਾਲ ਸੰਬੰਧਿਤ ਸਾਡੇ ਕੋਲ ਕੋਈ ਦਸਤਾਵੇਜ਼ ਨਹੀਂ ਹੈ, ਬਾਕੀ ਜਿਹੜੇ ਤੁਸੀਂ ਦਸਤਾਵੇਜ਼ ਆਨੇ ਹੋ ਉਹ ਸਾਰੇ ਚੋਣਾਂ ਕਮਿਸ਼ਨ ਜਾਂ ਚੋਣ ਕਮਿਸ਼ਨ ਕਹਿ ਲਓ ਉਹਦੇ ਕੋਲ ਆ, ਤਾਂ ਤੁਸੀਂ ਉਹਨਾਂ ਤੋਂ ਜਾ ਕੇ ਪੁੱਛ ਸਕਦੇ ਹੋ, ਕਿਉਂਕਿ ਇਹਨਾਂ ਦੇ ਜਿਹੜੇ ਕਾਗਜ਼ ਪੱਤਰ ਆ ਉਹ ਇੱਧਰ ਆ। ਖੈਰ ਜੋ ਵੀ ਆ, ਬਾਈ ਬਰਥ ਵਾਲਾ ਵੀ ਤੁਹਾਨੂੰ ਮੈਂ ਦੱਸ ਦਿੰਦਾ, ਗੱਲ ਕਿਤੇ ਲੰਮੀ ਨਾ ਹੋ ਜਾਵੇ, ਮੈਂ ਸੰਖੇਪ ਦੇ ਵਿੱਚ ਦੱਸ ਦਿੰਦਾ ਕਿ ਅਸਲ ਦੇ ਵਿੱਚ ਜਿਹੜਾ ਸਿਟੀਜ਼ਨ ਐਕਟ ਹੈ ਨਾ, ਇੰਡੀਆ ਦਾ ਸਿਟੀਜ਼ਨ ਨਾਗਰਿਕ ਐਕਟ ਹੈ ਜਿਹੜਾ, ਉਹ 1955 ਚ ਬਣਿਆ ਜੀ। ਤਾਂ ਪ੍ਰਧਾਨ ਮੰਤਰੀ ਦੀ ਉਮਰ, ਜੇ ਮੈਂ ਗਲਤ ਨਹੀਂ ਇਸ ਸਮੇਂ 69 ਸਾਲ ਆ, ਤਾਂ ਇਹਨਾਂ ਦਾ ਤੁਸੀਂ ਲਾ ਲਓ ਕਿ ਬਰਥ ਜਿਹੜਾ ਉਹ ਤੋਂ ਪਹਿਲਾਂ ਦਾ ਹੈ, ਤਾਂ ਉਹ ਬਾਈ ਬਰਥ ਨਾਗਰਿਕ ਹੈ। ਇਹ ਗੱਲ RTI ਪਾਉਣ ਵਾਲੇ ਨੂੰ ਸਮਝ ਲੈਣਾ ਚਾਹੀਦਾ, ਕਿਉਂਕਿ ਜਿਹੜਾ ਕਾਨੂੰਨ ਜਦੋਂ ਤੋਂ ਲਾਗੂ ਹੋਇਆ ਉਦੋਂ ਤੇ ਮੰਨਿਆ ਜਾਏਗਾ ਨਾ। ਤਾਂ ਇਹਨਾਂ ਨੇ ਮੇਰੇ ਖਿਆਲ ਦੇ ਨਾਲ 1952 ਦਾ ਪੈਮਾਨਾ ਸ਼ਾਇਦ ਰੱਖਿਆ, ਤਾਂ ਉਹ ਤੋਂ ਪਹਿਲਾਂ ਜਾਂ ਉਦੋਂ ਤੱਕ ਜਿਹੜਾ ਵੀ ਬੰਦਾ ਜੰਮਿਆ ਉਹ ਬਾਈ ਬਰਥ ਨਾਗਰਿਕ ਹੈ। ਹੁਣ ਇੱਕ ਗਾਂ ਡੇਟ ਰੱਖੀ ਸੀਗੀ ਇਹਨਾਂ ਨੇ 1987 ਦੀ, ਕਿ ਜਿਹੜਾ 1987 ਤੋਂ ਬਾਅਦ ਜੰਮਿਆ ਵਾ ਉਹਦਾ ਬਾਪ ਜਾਂ ਮਾਂ ਦੋਵਾਂ ਚੋਂ ਇੱਕ ਜੇ ਇੰਡੀਆ ਦੀ ਨਾਗਰਿਕ ਹੈ ਜਾਂ ਇੰਡੀਆ ਦਾ ਨਾਗਰਿਕ ਹੈ ਤਾਂ ਉਹ ਵੀ ਇੰਡੀਆ ਦਾ ਹੀ ਨਾਗਰਿਕ ਹੈ। ਪਰ ਹੁਣ ਕਸੂਰੀ ਤੇ ਗੱਲ ਇਹ ਹੈ ਨਾ ਕਿ ਚਲੋ ਇਹ ਚੀਜ਼ਾਂ ਜਿਹੜੀਆਂ ਸੰਵਿਧਾਨ ਦੇ ਵਿੱਚ ਲਿਖੀਆਂ, ਵਿਧਾਨ ਦੇ ਵਿੱਚ ਲਿਖੀਆਂ, ਸਭ ਠੀਕ ਆ, ਪਰ ਆਹ ਜਿਹੜਾ NPR ਦਾ ਪੰਗਾ ਵਾ ਕਿ ਜੇ ਮੰਨ ਲਓ ਤੁਸੀਂ ਆਪਣੇ ਮਾਂ-ਬਾਪ ਦਾ ਬਰਥ ਪਲੇਸ ਨਹੀਂ ਦੱਸੋਗੇ, ਬਰਥ ਡੇਟ ਨਹੀਂ ਦੱਸੋਗੇ, ਜਾਂ ਅਧੂਰੀ ਜਾਣਕਾਰੀ ਦਿਓਗੇ ਜਾਂ ਜਾਣਕਾਰੀ ਨਹੀਂ ਦਿਓਗੇ, ਤਾਂ ਤੁਹਾਨੂੰ ਡਾਊਟਫੁਲ ਸਿਟੀਜ਼ਨ ਲਿਖ ਦੇਣਗੇ, ਸ਼ੱਕੀ ਨਾਗਰਿਕ। ਔਰ ਸ਼ੱਕੀ ਨਾਗਰਿਕ ਲਿਖ ਦਿਓਗੇ ਤਾਂ ਤੁਹਾਨੂੰ ਨਾਗਰਿਕਤਾ ਸਿੱਧ ਕਰਨੀ ਪਊਗੀ। ਨਾਗਰਿਕਤਾ ਸਿੱਧ ਨਾ ਕੀਤੀ ਤੁਹਾਡੇ ਕੋਲ ਦੋ ਆਪਸ਼ਨ ਹੋਣਗੇ, ਜਾਂ ਤੇ ਚੁੱਪ ਕਰਕੇ ਹਿੰਦੂ ਬਣ ਜਾਓ, ਸਿੱਖ ਬਣ ਜਾਓ, ਬੋਧੀ ਬਣ ਜਾਓ, ਜੈਨੀ ਬਣ ਜਾਓ, ਪਾਰਸੀ ਜਾਂ ਈਸਾਈ ਬਣ ਜਾਓ, ਧਰਮ ਬਦਲੋ, ਤੇ ਜਾਂ ਚੁੱਪ ਕਰਕੇ ਟਿਕਾਣਾ ਬਦਲੋ, ਘਰ ਤੋਂ ਜੇਲ੍ਹ ਨੂੰ ਚਲੇ ਜਾਓ। ਆਹ ਦੋ ਬਦਲ ਬਚਣਗੇ। ਸੋ ਇਹ ਪਸੂੜੀ ਹੈ ਇਸ ਵੇਲੇ ਦੀ। ਖੈਰ ਬੜਾ ਦਿਲਚਸਪ ਜਿਹਾ ਬਣ ਰਿਹਾ ਕਿ ਲੋਕ ਜਿਹੜੇ ਆ ਉਹ ਘੱਟੋ ਘੱਟ ਪ੍ਰਧਾਨ ਸੇਵਕ ਤੋਂ ਜਾਂ ਉਹਦੇ ਜਿਹੜੇ ਸੇਵਕ ਦੇ ਅੱਗੇਗਾ ਸੇਵਕ ਆ ਸਿਆਸੀ ਤੌਰ ਤੇ, ਉਹਨਾਂ ਤੋਂ ਪੁੱਛ ਰਹੇ ਆ ਕਿ ਤੁਹਾਡੇ ਕੋਲ ਕਿਹੜੇ ਕਾਗਜ਼ਾਤ ਆ ਜੋ ਅਸੀਂ ਦਿਖਾਈਏ। ਖੈਰ ਜੋ ਮਰਜ਼ੀ ਆ, ਮੈਂ ਤਾਂ ਇੱਕ ਗੱਲ ਕਹੂੰਗਾ ਕਿ ਢਿੱਡੋਂ ਭੁੱਖੇ ਭੁੱਸੇ ਡਕਾਰ ਆ। ਅਸੀਂ ਹਰੇਕ ਮਾਮਲੇ ਦੇ ਵਿੱਚ ਪਛੜਨ ਡਏ ਆ, ਹਰੇਕ ਮਾਮਲੇ ਦੇ ਵਿੱਚ ਸਾਡੀ ਤੋਏ ਤੋਏ ਹੋਣ ਡਈ। ਅੱਜ ਵੀ ਮੈਨੂੰ ਲੱਗਦਾ ਕਿ ਫਰੀਡਮ ਇੰਡੈਕਸ ਆਇਆ US ਦੇ ਵਿੱਚੋਂ, ਉਹਦੇ ਵਿੱਚ ਇੰਡੀਆ ਜਿਹੜਾ ਉਹ ਮੇਰੇ ਖਿਆਲ ਦੇ ਨਾਲ ਜਿੰਨੀਆਂ ਵੀ ਡੈਮੋਕ੍ਰੇਸੀਆਂ, ਵੱਡੀਆਂ ਡੈਮੋਕ੍ਰੇਸੀਆਂ, ਉਹਦਾ ਤੇ ਲਾਸਟ ਪੌਦੇ ਤੇ ਕਿਤੇ ਖਲੋਤਾ ਵਾ।
ਤਾਂ ਕਹਿਣ ਦਾ ਮਤਲਬ ਇਹੋ ਆ ਕਿ ਇਕੋਨਮੀ ਸਾਡੀ ਜਿਹੜੀ ਆ ਉਹ ਰਸਾਤਲ ਦੇ ਵਿੱਚ ਚਲੇ ਗਈ ਆ, ਬੇਰੁਜ਼ਗਾਰੀ ਦਰ ਜਿਹੜੀ ਆ ਰਿਕਾਰਡ ਤੋੜ ਗਈ ਆ, ਗਰੀਬੀ, ਭੁੱਖਮਰੀ, ਬਿਮਾਰੀ, ਅਨਪੜ੍ਹਤਾ, ਕਿਆ ਕਿਆ ਅਲਾਮਤਾਂ ਨੇ। ਅਸੀਂ ਕਿਹੜੇ ਚੱਕਰਾਂ 'ਚ ਪਏ ਹਾਂ। ਸਮਝ ਤੋਂ ਪਰੇ ਦੀ ਗੱਲ ਆ ਕਿ ਠੀਕ ਹੈ ਮਰਦਮਸ਼ੁਮਾਰੀ ਕਰਾਓ ਤੋਂ ਅੰਕੜੇ ਤੁਸੀਂ ਬਹੁਤ ਸਾਰੇ ਇਕੱਤਰ ਕਰ ਸਕਦੇ ਹੋ, ਪਰ ਆਹ ਜਿਹੜੇ ਪੰਗੇ ਆ ਉਹ ਪੰਗੇ ਇਹ ਜਾਣ ਕੇ ਬਸ ਐਵੇਂ ਇੱਕ ਮੁੱਦੇ ਤੋਂ ਨਜ਼ਰ ਹਟਾ ਕੇ ਦੂਜੇ ਤੇ ਗੜਾ ਦਿੱਤੀ। ਸ਼ਾਇਦ ਇਸੇ ਨੀਤੀ ਤਹਿਤ ਹੀ ਕਰੀ ਜਾਂਦੇ ਆ, ਬੰਦਾ ਬਣਾਉਂਦਾ ਕੱਖ ਨਹੀਂ ਦਿੰਦਾ। ਹੁਣ ਦੂਜੀ ਗੱਲ ਇਹ ਆ ਕਿ ਜਿਵੇਂ ਆਪਾਂ ਗੱਲ ਕਰਕੇ ਹਟੇ ਹਾਂ ਕਿ ਇੱਕ ਪਾਸੇ ਮੁਲਕ ਜਿਹੜਾ ਉਹ ਡਰਿਆ ਹੋਇਆ, ਸਹਿਮਿਆ ਹੋਇਆ ਹੈ, ਖਾਸ ਤੌਰ ਤੇ ਮਾਈਨੋਰਟੀਜ਼ ਦੇ ਵਿੱਚ ਡਰਿਆ। ਦੂਸਰੇ ਪਾਸੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਕਰਕੇ ਉਸ ਡਰ ਨੂੰ ਹੋਰ ਵਧਾਇਆ ਜਾ ਰਿਹਾ ਜਾਂ ਘਟਾਇਆ ਜਾ ਰਿਹਾ, ਕੋਈ ਬੱਚਾ ਵੀ ਅੰਦਾਜ਼ਾ ਲਾ ਲਊਗਾ। ਜੀ ਜੀ ਬਿਲਕੁਲ। ਅਗਲੀ ਗੱਲ ਕਰਦੇ, ਕਹਿੰਦੇ ਜਰਨੈਲ ਸਿੰਘ ਹੁਣਾਂ ਨੇ ਆਮ ਆਦਮੀ ਪਾਰਟੀ ਦੀ ਕਮਾਨ ਸਾਂਭ ਲਈ ਹੈ ਪੰਜਾਬ ਵਾਲਿਆਂ ਦੀ, ਤੇ ਭਗਵੰਤ ਮਾਨ ਨੇ ਫਿਰ ਅਰੂਸਾ ਦਾ ਚੱਕਿਆ ਹੋਇਆ ਮੁੱਦਾ। ਇਹ ਤਾਂ ਪੈ ਗਿਆ ਪਿੱਛੇ, ਮੈਨੂੰ ਲੱਗਦਾ ਕੈਪਟਨ ਅਮਰਿੰਦਰ ਸਿੰਘ ਜੀ ਚਾਹੀਦਾ ਵੀ ਬੇੜੀਆਂ ਚ ਬੈਠੇ। ਖੈਰ ਚਲੋ ਘੱਟੋ ਘੱਟ ਮੈਂ ਮੰਨਦਾ ਕਿ ਦੇਖੋ ਭਗਵੰਤ ਮਾਨ ਦੇ ਤੁਸੀਂ ਆਲੋਚਕ ਹੋ ਜਾਂ ਸਮਰਥਕ ਹੋ, ਬੰਦੇ ਨੇ ਜੁਰਤ ਤੇ ਵਿਖਾਈ ਆ ਜੀ, ਨਹੀਂ ਤੇ ਆਹ ਤੇ ਜਿਹੜੇ ਹੈਗੇ ਆ ਨਾ ਰਵਾਇਤੀ ਸਿਆਸਤਦਾਨ, ਇਹਨਾਂ ਦੇ ਤਾਂ ਨਾ ਮੈਂ ਕਹੂੰਗਾ ਕਿ ਹੁਣ ਪਟਾਕੇ ਚੱਲੇ ਪਏ ਆ। ਜਦੋਂ ਪਿਛਲੀ ਦਫਾ ਭਗਵੰਤ ਮਾਨ ਨੇ ਸਦਨ ਦੇ ਸਾਹਮਣੇ ਇਹ ਸਵਾਲ ਚੁੱਕਿਆ ਸੀਗਾ ਤੇ ਸਾਰੇ ਮਤਲਬ ਕਿ ਰਲ ਮਿਲ ਕੇ ਪੈ ਗਏ ਭਗਵੰਤ ਮਾਨ ਦੇ ਪਿੱਛੇ। ਕਾਂਗਰਸੀ ਕਹਿੰਦੇ ਸ਼ਰਾਬ ਪੀ ਕੇ ਆ ਗਿਆ ਦੱਸੋ, ਔਰ ਅਕਾਲੀ ਵੀ ਉਹ ਜਿਵੇਂ ਆਂਦੇ ਹੁੰਦੇ ਨਾ ਪੰਜਾਬੀ ਚ ਕਹਾਵਤ ਹੈ, ਭਾਬੀ ਦੀਆਂ ਪੂਣੀਆਂ ਦੇਵਰ ਦਲਾਲ, ਇਹ ਵੀ ਪਿੱਛੇ ਲੱਗ ਗਏ ਕਿ ਨਹੀਂ ਇਹਦੇ ਸ਼ਰਾਬੀ ਆ, ਫਲਾਇਆ ਧਮਕਾਇਆ। ਅੱਜ ਤੇ ਨਹੀਂ ਸ਼ਰਾਬ ਪੀਤੀ ਹੋਏਗੀ, ਅੱਜ ਤੇ ਦਰਬਾਰ ਸਾਹਿਬ ਗਿਆ, ਅੱਜ ਤੇ ਭਗਤ ਸਿੰਘ ਦੇ ਪਿੰਡ ਵੀ ਗਿਆ ਮੇਰੇ ਖਿਆਲ ਦੇ ਨਾਲੋਂ। ਤਾਂ ਕਹਿਣ ਦਾ ਭਾਵ ਇਹੋ ਆ ਕਿ ਦੇਖੋ ਜੀ ਇਸ ਮਾਹੌਲ ਦੇ ਵਿੱਚ ਅਰੂਸਾ ਆਲਮ ਤੇ ਸਵਾਲ ਚੁੱਕਣਾ ਕੋਈ ਇਹ ਨਹੀਂ ਹੈ ਕਿ ਬਹੁਤ ਕੁਛ ਹੈ ਜਿਹੜਾ ਉਹ ਗਲਤ ਕਰ ਦਿੱਤਾ ਭਗਵੰਤ ਮਾਨ ਨੇ। ਸੋ ਇਹ ਆਪਣੇ ਆਪ ਦੇ ਵਿੱਚ ਬੜਾ ਹੈਰਾਨ ਕਰਨ ਵਾਲੀ ਗੱਲ ਆ ਕਿ ਅਰੂਸਾ ਆਲਮ ਦੇ ਸੈਂਸਿਟਿਵ ਮੁੱਦੇ ਤੇ ਕਾਂਗਰਸੀ ਜਿਹੜੇ ਆ ਉਹ ਬੋਲਦੇ ਨਹੀਂ, ਜਦ ਕਿ ਦੂਜੇ ਮੁੱਦਿਆਂ ਤੇ ਹੁਣ ਦੇਖੋ ਜਿੱਦਾਂ ਸੁਨੀਲ ਜਾਖੜ ਆ ਥੋੜੇ ਦਿਨ ਪਹਿਲਾਂ ਕਬੱਡੀ ਵਾਲੇ ਮੁੰਡੇ ਉੱਥੇ ਖੇਡਣ ਗਏ ਸਨ ਤੇ ਵਾਹਵਾ ਉੱਥੇ ਰੌਲਾ ਪਿਆ, ਤੇ ਇਹ ਆਪ ਸੁਨੀਲ ਜਾਖੜ ਇਹ ਆਖਣ ਉੱਤਰ ਮੈਦਾਨ ਚ ਉਤਰ ਆਇਆ ਸੀਗਾ ਕਿ ਦੇਖੋ ਜੀ ਇਹ ਮੰਦ ਭਾਵਨਾ ਨਾਲ ਗਏ, ਮਤਲਬ ਕਿ ਕਬੱਡੀ ਫੈਡਰੇਸ਼ਨ ਦੇ ਅਹੁਦੇਦਾਰ ਜਿਹੜੇ ਅਕਾਲੀ ਆ ਇਹਨਾਂ ਨੇ ਖੇਡਣ ਵਾਲਿਆਂ ਤੇ ਦੋਸ਼ ਲਾ ਦਿੱਤਾ ਕਿ ਹਾਂ ਜੀ ਇਹ ਕਿਸੇ ਸਾਜ਼ਿਸ਼ ਦੇ ਤਹਿਤ ਉੱਥੇ ਗਏ ਆ, ਕਿ ਉਹ ਅੱਤਵਾਦੀ ਬਣ ਗਏ ਸਨ ਜਾਂ ਬਲੈਕ ਕਰਨ ਗਏ ਸਨ, ਖੇਡਣ ਗਏ ਸਨ ਮੁੰਡੇ। ਠੀਕ ਹੈ, ਜੇ ਕੋਈ ਗਲਤੀ ਹੋਈ ਹੈ ਤੇ ਉਹਨਾਂ ਨੂੰ ਤੁਸੀਂ ਪਕੜ ਲਓ, ਉਹਨਾਂ ਤੋਂ ਪੁੱਛ ਗਿੱਛ ਕਰ ਲਓ, ਕੁਛ ਨਹੀਂ ਹੋਇਆ। ਯਾਨੀ ਕਹਿਣ ਦਾ ਮਤਲਬ ਹੈ ਕਿ ਉਹਨਾਂ ਤੇ ਉਂਗਲ ਚੁੱਕ ਦਿੱਤੀ ਕਿ ਜਿਹੜੀ ਪਾਕਿਸਤਾਨੀ ਨਾਗਰਿਕ ਇੱਥੇ ਰਹਿਣ ਡਈ ਆ, ਕਦੇ ਉਹਦੇ ਤੇ ਬੋਲੇ ਨਹੀਂ ਜਾਖੜ ਸਾਹਿਬ, ਤਾਂ ਸਵਾਲ ਤੇ ਉੱਠਣਗੇ ਨਾ। ਤਾਂ ਖੈਰ ਭਗਵੰਤ ਮਾਨ ਨੇ ਫੇਰ ਸਵਾਲ ਚੁੱਕਿਆ। ਉਹ ਕਹਿੰਦੇ ਕਿ ਆਮ ਤੌਰ ਤੇ ਜਿਹੜੇ ਪਾਕਿਸਤਾਨ ਚੋਂ ਆਉਂਦੇ ਆ ਇੱਧਰ ਤੇ ਉਹਨਾਂ ਨੂੰ ਸ਼ਹਿਰ ਤੋਂ ਸ਼ਹਿਰ ਮਤਲਬ ਕਿ ਫੇਰ ਗਾਂ ਵੀਜ਼ਾ ਜਿਹੜਾ ਉਹ ਅਪਰੂਵ ਕਰਾਉਣਾ ਪੈਂਦਾ ਹੈ। ਤਾਂ ਕੈਪਟਨ ਅਮਰਿੰਦਰ ਸਿੰਘ ਕਿਹੜੇ ਵੀਜ਼ੇ ਦੇ ਤਹਿਤ ਕਦੇ ਸ਼ਿਮਲੇ ਲੈ ਜਾਂਦਾ, ਕਦੇ ਦਿੱਲੀ ਲੈ ਜਾਂਦਾ, ਦੱਸੋ ਤੇ ਸਹੀ ਨਾ, ਦੱਸੋ ਤੇ ਸਹੀ ਵੀਜ਼ਾ ਕਿਹੜਾ ਮਿਲਿਆ ਹੋਇਆ। ਤਾਂ ਖੈਰ ਇਹ ਸਵਾਲਾਂ ਦੇ ਜਵਾਬ ਮੈਨੂੰ ਲੱਗਦਾ ਕਿ ਭਗਵੰਤ ਮਾਨ ਛੱਡੋ ਬਹੁਤ ਸਾਰੇ ਲੋਕਾਂ ਨੂੰ ਚਾਹੀਦੇ ਆ ਪਰ ਮਿਲਣਗੇ ਨਹੀਂ। ਤਾਂ ਖੈਰ ਜਰਨੈਲ ਸਿੰਘ ਆ ਰਹੇ ਆ, ਹੁਣ ਉਹਨਾਂ ਨੂੰ ਵੀ ਸਵਾਲ ਕਈ ਆ ਕਿ ਉਹ ਸਾਰੇ ਸਵਾਲਾਂ ਦੇ ਜਵਾਬ ਦੇ ਪਾਉਣਗੇ, ਇਹ ਵੇਖਣਾ ਹੋਏਗਾ। ਤਾਂ ਸ਼ੁਰੂਆਤ ਕੀਤੀ ਹੈ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਦਰਬਾਰ ਸਾਹਿਬ ਗਏ ਆ, ਇਸ ਤੋਂ ਇਲਾਵਾ ਖਟਕੜ ਕਲਾਂ ਦੇ ਵਿੱਚ ਵੀ ਇਹ ਜਾ ਕੇ ਆਏ ਆ, ਨਤਮਸਤਕ ਹੋ ਕੇ ਆਏ ਆ। ਹੁਣ ਇਹ ਵੇਖਣਾ ਹੋਏਗਾ ਕਿ ਜਰਨੈਲ ਸਿੰਘ ਸ਼ੁਰੂਆਤ ਕਿੱਥੋਂ ਕਰਦੇ ਆ, ਕਿਉਂਕਿ ਉਹਨਾਂ ਨੇ ਸੰਕੇਤ ਇਹ ਦਿੱਤੇ ਆ ਕਿ ਅਸੀਂ ਰੂਸੀਆ ਨੂੰ ਮਨਾ ਸਕਦੇ ਹਾਂ, ਮਤਲਬ ਕਿ ਜਿਹੜੇ ਸਾਡੇ ਨਾਲ ਰੁੱਸ ਕੇ ਚਲੇ ਗਏ ਸਾਥੀ ਅਸੀਂ ਉਹਨਾਂ ਨੂੰ ਲਿਆ ਸਕਦੇ ਹਾਂ ਵਾਪਸ। ਤੇ ਦੂਜੇ ਪਾਸੇ ਭਗਵੰਤ ਮਾਨ ਨੇ ਵੀ ਅੱਜ ਥੋੜਾ ਜਿਹਾ ਸੌਫਟ ਕਾਰਨਰ ਵਿਖਾਇਆ ਵਾ, ਕਹਿੰਦਾ ਹੈ ਕਿ ਦੇਖੋ ਜੀ ਗੱਲ ਇਹ ਆ ਕਿ ਜੇ ਕੋਈ ਪੰਜਾਬ ਦੇ ਭਲੇ ਵਾਸਤੇ ਆਉਂਦਾ ਤੇ ਅਸੀਂ ਉਹਦਾ ਇਸਤਕਬਾਲ ਕਰਾਂਗੇ। ਤਾਂ ਥੋੜਾ ਜਿਹਾ ਨਰਮ ਜ਼ਰੂਰ ਨਜ਼ਰ ਆਇਆ ਮਾਨ। ਪਰ ਦੂਜੇ ਪਾਸੇ ਭਗਵੰਤ ਮਾਨ ਨੇ ਅੱਜ ਇੱਕ ਹੋਰ ਚੀਜ਼ ਕਹੀ ਆ, ਜਿਹੜੇ ਦਿੱਲੀ ਦੇ ਵਿੱਚ ਘਰ ਫੂਕੇ ਗਏ, ਲੋਕ ਮਾਰ ਦਿੱਤੇ ਗਏ, ਉਜਾੜ ਦਿੱਤੇ ਗਏ, ਬਹੁਤ ਵੱਡੀ ਤਰਾਸਦੀ ਵਾਪਰੀ ਆ, ਉਹਦੇ ਤੇ ਭਗਵੰਤ ਮਾਨ ਦੀ ਸਟੇਟਮੈਂਟ ਆਈ ਆ। ਉਹ ਕਹਿੰਦੇ ਆ ਕਿ ਦੇਖੋ ਜੀ ਇਹਨਾਂ ਪਿੱਛੇ ਅਮਿਤ ਸ਼ਾਹ ਖਲੋਤਾ। ਤਾਂ ਜਿਹੜੀ ਚੀਜ਼ ਖੁੱਲ ਕੇ ਕਾਂਗਰਸ ਵੀ ਨਹੀਂ ਕਹਿ ਰਹੀ ਪੰਜਾਬ ਦੀ, ਜਿਹੜੀ ਗੱਲ ਅਕਾਲੀ ਵੀ ਨਹੀਂ ਆਖ ਰਹੇ, ਜਿਹੜੀ ਗੱਲ ਆਮ ਆਦਮੀ ਪਾਰਟੀ ਵੀ ਬਹੁਤ ਨੱਪ ਘੁੱਟ ਕੇ ਕਹਿ ਰਹੀ ਆ, ਭਗਵੰਤ ਮਾਨ ਸ਼ਰੇਆਮ ਕਹਿਣਾ
ਸ਼ੁਰੂ ਕਰ ਚੁੱਕਾ ਹੈ। ਇਹ ਨਹੀਂ, ਉਹਨੇ ਦਿੱਲੀ ਦੇ ਵਿੱਚ ਵੀ ਕਿਹਾ, ਆ ਜਿਹੜਾ ਸੈਸ਼ਨ ਚੱਲਦਾ ਉੱਥੇ ਵੀ ਕਈ ਉਹਦੀਆਂ ਬਾਈਟਸ ਨੇ ਜਿਹੜੀਆਂ ਕਿ ਆਮ ਤੌਰ ਤੇ ਮੇਨ ਸਟ੍ਰੀਮ ਚੈਨਲਾਂ 'ਚ ਨਹੀਂ ਆਉਂਦੀਆਂ, ਪਰ ਦੂਸਰੇ ਮੀਡੀਆ ਪਲੇਟਫਾਰਮ ਹੈ ਜਿਹੜੇ ਉਹ ਬ੍ਰੌਡਕਾਸਟ ਕਰਦੇ ਇਸ ਤਰ੍ਹਾਂ ਦੀਆਂ ਬਾਈਟਸ, ਤਾਂ ਉਹਨਾਂ ਦੇ ਵਿੱਚ ਵੀ ਭਗਵੰਤ ਮਾਨ ਨੇ ਆਖਿਆ ਵਾ। ਤਾਂ ਭਗਵੰਤ ਮਾਨ ਜਿਸ ਤਰੀਕੇ ਨਾਲ ਜਿਵੇਂ ਅਰਵਿੰਦ ਕੇਜਰੀਵਾਲ ਸਾਹਿਬ ਚੱਲਣ ਰਹੇ ਆ, ਤਾਂ ਉਹਨਾਂ ਤੋਂ ਹਟ ਕੇ ਭਗਵੰਤ ਮਾਨ ਜਿਸ ਤਰ੍ਹਾਂ ਗੱਲ ਕਹਿ ਰਿਹਾ ਉਹ ਤੋਂ ਲੱਗਦਾ ਕਿ ਭਗਵੰਤ ਮਾਨ, ਜਰਨੈਲ ਸਿੰਘ ਇਹ ਸਾਰੇ ਸੀਟੀ ਰਲਾ ਚੁੱਕੇ ਆ ਕਿ ਹੁਣ ਜੇ ਅਸੀਂ ਆਪ ਕਰਨਾ ਹੈ ਤਾਂ ਫਿਰ ਸਾਨੂੰ ਆਪਣੀਆਂ ਬਾਜੂਆਂ ਦਾ ਜ਼ੋਰ ਵਿਖਾਉਣਾ ਹੀ ਪਊ। ਜੀ ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਬਾਜਵਾ ਨੇ ਹੁਣ ਕਾਨੂੰਨ ਮੰਤਰੀ ਨੂੰ ਲਿਖਿਆ ਪੱਤਰ, ਕਿਹਾ ਡਰੱਗ ਮਾਮਲੇ 'ਚ ਛੇਤੀ ਕਰੋ ਕਾਰਵਾਈ। ਭਾਈ ਕਾਂਗਰਸੀ ਪੁੱਤਰ ਪੱਤਰ ਹੋ ਰਹੇ ਆ, ਪੱਤਰ ਖੇਡ ਰਹੇ ਆ। ਤੁਹਾਨੂੰ ਯਾਦ ਹੈ ਕਿ ਇੱਕ ਸਮਾਂ ਇਸ ਤਰ੍ਹਾਂ ਦਾ ਸੀਗਾ ਕਿ ਦੋਹਾਂ ਦੇ ਬੜੇ ਯਾਰਾਨੇ ਸੀਗੇ, ਜਿਵੇਂ ਕਹਿੰਦੇ ਨਾ ਕਿ ਹੁਣ ਦੁਸ਼ਮਣੀਆਂ ਹੀ ਦੇ ਰੱਬਾ ਅਸੀਂ ਬੜੇ ਯਾਰਾਨੇ ਵੇਖ ਲਏ। ਮਤਲਬ ਮੁੜ ਕੇ ਮਨਾਂ 'ਚ ਖਟਾਸ ਹੋ ਗਈ। ਇਹ ਦੋਵੇਂ ਜਿਹੜੇ ਜੁੰਡੀ ਦੇ ਯਾਰ ਸੀ, ਬਾਜਵਾ ਔਰ ਕਪਤਾਨ ਸਾਹਿਬ, ਇਹ ਅਲੱਗ ਹੋ ਗਏ ਕਿਉਂਕਿ ਪਾਵਰ ਗੇਮ ਹੁੰਦੀ ਹੈ, ਤੁਹਾਨੂੰ ਪਤਾ ਹੀ ਹੈ ਸਾਰੀ ਸਿਆਸਤ ਦੇ ਵਿੱਚ। ਜਦੋਂ ਬਾਜਵਾ ਸਾਹਿਬ ਨੂੰ ਅੱਗੇ ਲਾਇਆ ਤੇ ਕੈਪਟਨ ਸਾਹਿਬ ਰੁੱਸ ਗਏ ਸਨ, ਤਾਂ ਉਹਨਾਂ ਨੇ ਉਸ ਵੇਲੇ ਇੱਕ ਪੱਤਰ ਲਿਖਿਆ ਸੀ। ਪੱਤਰ ਉਹ ਜਿਹੜਾ ਅੱਜ ਵੀ ਦੱਸਦੇ ਆ ਕਿ ਰਿਕਾਰਡ ਤੇ ਆ, ਕੈਪਟਨ ਅਮਰਿੰਦਰ ਸਿੰਘ ਨੇ ਸੋਨੀਆ ਗਾਂਧੀ ਨੂੰ ਚਿੱਠੀ ਲਿਖ ਕੇ ਆਖੀ ਸੀ ਜਦੋਂ ਬਾਜਵਾ ਪ੍ਰਧਾਨ ਸਨ ਕਿ ਦੇਖੋ ਜੀ ਇਹਨਾਂ ਦੇ ਜਿਹੜੇ ਤਾਲੁਕਾਤ ਆ ਉਹ ਡਰੱਗ ਪੈਡਲਰਸ ਤੇ ਅੱਤਵਾਦੀਆਂ ਦੇ ਨਾਲ ਆ। ਤਾਂ ਇਹ ਬਹੁਤ ਵੱਡਾ ਹਮਲਾ ਸੀ ਕਿਉਂਕਿ ਉਸ ਟਾਈਮ ਬਾਜਵਾ ਦੇ ਨਾਲ ਨਾ ਸਿਰਫ ਕੈਪਟਨ ਦੀ ਲੌਬੀ ਅਸਹਿਯੋਗ ਕਰਦੀ ਪਈ ਸੀ, ਬਲਕਿ ਬਦਨਾਮ ਵੀ ਬਰੋਬਰ ਕੀਤਾ ਜਾ ਰਿਹਾ ਸੀਗਾ। ਤਾਂ ਇਹ ਆਪਣੇ ਆਪ ਦੇ ਵਿੱਚ ਹੁਣ ਇਤਿਹਾਸ ਜਿਹੜਾ ਆਪਣੇ ਆਪ ਨੂੰ ਦੁਹਰਾ ਰਿਹਾ ਹੈ ਕਿ ਬਾਜਵਾ ਸਾਹਿਬ ਹੁਣ ਚਿੱਠੀ ਲਿਖ ਰਿਹਾ, ਤੇ ਚਿੱਠੀ ਕਿਹਨੂੰ ਲਿਖ ਰਹੇ? ਉਹ ਆਪਣੀ ਹਾਈਕਮਾਨ ਨੂੰ ਨਹੀਂ ਲਿਖਣ ਡਏ, ਚਿੱਠੀ ਲਿਖ ਰਹੇ ਆ ਉਹ ਭਾਜਪਾ ਦੇ ਜਿਹੜੇ ਕੇਂਦਰ ਦੇ ਵਿੱਚ ਕਾਨੂੰਨ ਮੰਤਰੀ ਆ ਰਵੀ ਸ਼ੰਕਰ ਪ੍ਰਸਾਦ। ਉਹਨਾਂ ਨੂੰ ਕੀ ਕਹਿ ਰਹੇ ਆ? ਉਹ ਕਹਿੰਦੇ ਆ ਕਿ ਡਰੱਗ ਮਾਮਲੇ ਦੇ ਵਿੱਚ ਜਿਹੜੀ ਸੀਲਬੰਦ ਪੜਤਾਲ ਦੀ ਰਿਪੋਰਟ ਆ ਉਹਦੇ ਤੇ ਜਲਦੀ ਕਾਰਵਾਈ ਕੀਤੀ ਜਾਵੇ। ਤਾਂ ਜਿਹੜੀ ਪੰਜਾਬ ਦੇ ਵਿੱਚ ਡਰੱਗ ਦੀ ਤਸਕਰੀ ਹੁੰਦੀ ਹੈ, ਇਸ ਕਾਰੋਬਾਰ ਦੇ ਵਿੱਚ ਰਾਜਨੇਤਾ, ਪੁਲਿਸ ਅਧਿਕਾਰੀ ਅਤੇ ਮਾਫੀਆ ਦਾ ਗੱਠਜੋੜ ਕੰਮ ਕਰਦਾ ਪਿਆ, ਤੇ ਕਿਰਪਾ ਕਰਕੇ ਤੁਸੀਂ ਇਹਦੇ ਵਿੱਚ ਹੁਣ ਦਖਲ ਦਿਓ। ਪਰ ਮੇਰੇ ਖਿਆਲ ਦੇ ਨਾਲ ਇਹਨਾਂ ਨੂੰ ਸ਼ਾਇਦ ਪੱਤਰ ਇੱਕ ਜਿਹੜਾ ਹੈ ਉਹਦੀ ਕਾਪੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਘੱਲਣੀ ਚਾਹੀਦੀ ਸੀਗੀ, ਕਿਉਂਕਿ ਜਿਹੜੀ ਜਾਂਚ ਪੜਤਾਲ ਕੀਤੀ ਇਹਨਾਂ ਦੀ ਪੁਲਿਸ ਨੇ ਕੀਤੀ ਹੈ। ਕਿਉਂਕਿ ਮਜੀਠੀ ਵਾਲੇ ਮਾਮਲੇ ਦੀ ਤੁਹਾਨੂੰ ਚੇਤੇ ਹੋਣਾ ਜਾਂਚ ਪੜਤਾਲ ਕੀਤੀ ਸੀ ਹਰਪ੍ਰੀਤ ਸਿੰਘ ਸਿੱਧੂ ਨੇ, ਔਰ ਦੂਸਰੀ ਜਾਂਚ ਪੜਤਾਲ ਕੀਤੀ ਸੀ ਸਿਧਾਰਥ ਚਟੋਪਾਧਿਆਏ ਨੇ। ਆ ਜਿਹੜੇ ਇਹਨਾਂ ਦੇ ਆਪਣੇ ਉਸ ਸਮੇਂ ਦੇ ਤਤਕਾਲੀ DGP ਤੇ ਜਿਹੜੇ ਅੱਜ ਦੇ DGP ਆ, ਇਹਨਾਂ ਦਾ ਜ਼ਿਕਰ ਆਇਆ ਸੀਗਾ ਕਿਉਂਕਿ ਉਹ ਜਿਹੜੀ ਰਿਪੋਰਟ ਸਮਝੀ ਜਾਂਦੀ ਕਿ ਲੀਕ ਹੋ ਗਈ ਸੀ ਪਹਿਲਾਂ। ਤਾਂ ਉਸ ਤੋਂ ਬਾਅਦ ਸੀਲਬੰਦ ਲਿਫਾਫੇ 'ਚ ਜਿਹੜੀ ਰਿਪੋਰਟ ਗਈ ਹਾਈ ਕੋਰਟ ਦੇ ਵਿੱਚ, ਅੱਜ ਤੱਕ ਉਹ ਖੁੱਲੀ ਨਹੀਂ। ਹੁਣ ਸਵਾਲ ਇੱਥੇ ਪੈਦਾ ਹੁੰਦਾ ਕਿ ਇਹ ਕਹਿੰਦੀ ਹੈ ਕਿ ਜੀ ਜਾਂਚ ਪੜਤਾਲ ਚੱਜ ਨਾਲ ਹੋਈ ਨਹੀਂ। ਇਹਨਾਂ ਨੂੰ ਕਿਵੇਂ ਪਤਾ ਲੱਗਿਆ ਕਿ ਜਾਂਚ ਪੜਤਾਲ ਚੱਜ ਨਾਲ ਨਹੀਂ ਹੋਈ? ਇਹਦਾ ਮਤਲਬ ਕਿ ਜਿਹੜੀ ਲੀਕ ਹੋਈ ਆ ਉਹ ਰਿਪੋਰਟ ਫਿਰ ਸਹੀ ਆ, ਇਹਨਾਂ ਨੂੰ ਸਭ ਕੁਝ ਪਤਾ ਲੱਗ ਗਿਆ ਕਿਉਂਕਿ ਉਸ ਤੋਂ ਬਾਅਦ ਇਸ ਖਿਲਾਰੇ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਕੱਜ ਦਿੱਤਾ ਸੀਗਾ। ਤਾਂ ਜਿਸ ਤਰ੍ਹਾਂ ਫਰੇਮ ਕਰਕੇ ਸਿਆਸਤਦਾਨ ਕੱਜਦੇ ਆ, ਉਸ ਤੋਂ ਬਾਅਦ ਹੁਣ ਇਹ ਮਾਮਲਾ ਜਿਹੜਾ ਫਿਰ ਭਖਿਆ। ਪਰ ਮੇਰੇ ਖਿਆਲ ਦੇ ਨਾਲ ਬਾਜਵਾ ਸਾਹਿਬ ਨੂੰ ਸ਼ਾਇਦ ਇਹ ਜਾਣਕਾਰੀ ਨਹੀਂ, ਜੇ ਜਾਣਕਾਰੀ ਹੈ ਤਾਂ ਉਹ ਉੱਕ ਗਿਆ ਕਿਤੇ, ਕਿਉਂਕਿ ਇਹ ਮਾਮਲਾ ਹਾਈ ਕੋਰਟ ਦੇ ਵਿੱਚ ਆਲਰੇਡੀ ਖੁੱਲ ਚੁੱਕਾ। ਹਾਈ ਕੋਰਟ ਨੇ ਪਿਛਲੀ ਤਰੀਕ ਤੇ ਕਹਿ ਦਿੱਤਾ ਕਿ 20 ਮਾਰਚ ਨੂੰ ਅਸੀਂ ਇਹ ਰਿਪੋਰਟਾਂ ਖੋਲ ਦੇਣੀਆਂ, ਮਤਲਬ ਕਿ ਦੋਨੇ ਰਿਪੋਰਟਾਂ ਖੁੱਲ ਜਾਣੀਆਂ, ਫਿਰ ਪਤਾ ਲੱਗ ਜੂਗਾ ਕੀ ਨਿਕਲਦਾ। ਆਹ ਘੋੜਾ ਤੇ ਆਹ ਘੋੜੇ ਦਾ ਮੈਦਾਨ, ਦਮ ਦਾ ਪਤਾ ਲੱਗ ਜੂਗਾ ਕਿ ਕਿਹਦੇ 'ਚ ਆ ਕਿਹਨੇ ਅਸਲ ਕੀਤਾ, ਕਿਹਨੇ ਨਕਲ ਕੀਤਾ। ਤਾਂ 20 ਤਰੀਕ ਮੇਰੇ ਖਿਆਲ ਦੇ ਨਾਲ ਹਾਈ ਕੋਰਟ ਦੇ ਵਿੱਚ ਆ, ਜਿੱਥੇ ਹਾਈ ਕੋਰਟ ਪਹਿਲਾਂ ਹੀ ਆਖ ਚੁੱਕਾ ਕਿ ਭਾਈ ਹੁਣ ਹੋਰ ਦੇਰ ਨਹੀਂ ਕੀਤੀ ਜਾ ਸਕਦੀ ਕਿਉਂਕਿ ਪੰਜਾਬ ਨਾਲ ਜੁੜਿਆ ਡਰੱਗ ਦਾ ਮਾਮਲਾ ਬਹੁਤ ਹੀ ਸੰਵੇਦਨਸ਼ੀਲ ਮਸਲਾ ਹੈ। ਤਾਂ ਇਹਨਾਂ ਦਾ ਜਿਹੜਾ ਪੱਤਰ ਹੈ ਉਹਨੇ ਹੁਣ ਸ਼ਾਂਤ ਪਾਣੀ ਦੇ ਵਿੱਚ ਹਲਚਲ ਤੇ ਜ਼ਰੂਰ ਮਚਾਈ ਆ, ਪਰ ਬਹੁਤ ਨਜ਼ਦੀਕ ਹੈ ਉਹ ਤਰੀਕ ਜਦੋਂ ਇਸ ਸੀਲਬੰਦ ਰਿਪੋਰਟ ਦਾ ਸਾਰਾ ਕੁਝ ਫਾਸ਼ ਹੋ ਜਾਊਗਾ। ਔਰ ਜਿਹੜੀ ਦੂਸਰੀ ਰਿਪੋਰਟ ਮਜੀਠੀਆ ਬਾਰੇ ਆ ਤਾਂ ਉੱਥੇ ਵੀ ਪਤਾ ਲੱਗ ਜੂ। ਤੇ ਜੇ ਮੰਨ ਲਓ ਇੱਕ ਗੱਲ ਹੈ ਸੋਚਣ ਵਾਲੀ ਕਿ ਜੇ ਉਸ STF ਦੀ ਜਿਹੜੀ ਉਹ ਮੁਖੀ ਦੀ ਰਿਪੋਰਟ ਆ ਉਹਦੇ ਵਿੱਚ ਵਿਕਰਮ ਸਿੰਘ ਮਜੀਠੀਆ ਦਾ ਕੋਈ ਮੰਨ ਲਓ ਲਿੰਕ ਕੱਢ ਦਿੰਦੇ ਆ,
ਇਹ ਇੱਕ ਹੁਣ ਹਾਈਪੋਥੈਟੀਕਲ ਗੱਲ ਆ, ਪਤਾ ਨਹੀਂ ਇਸ ਤਰ੍ਹਾਂ ਹੋਏਗਾ ਜਾਂ ਉਹਨਾਂ ਨੂੰ ਕਲੀਨ ਚਿੱਟ ਦਿੱਤੀ ਜਾਏਗੀ। ਪਰ ਮੰਨ ਲਓ, ਮੇਰਾ ਇੱਕ ਸਵਾਲ ਆ ਕਿ ਜੇ ਇਸ ਤਰ੍ਹਾਂ ਵਾਪਰ ਜਾਂਦਾ ਹੈ ਤਾਂ ਫਿਰ ਜੋ ਅਰਵਿੰਦ ਕੇਜਰੀਵਾਲ ਨੇ ਮਾਫੀ ਮੰਗੀ ਆ, ਉਹ ਜਿਵੇਂ ਕਹਿੰਦੇ ਨੇ ਕੀਤੀਆਂ ਦੁੱਲੇ ਦੀਆਂ ਗਈਆਂ ਪੇਸ਼ ਲੱਦੀ ਦੇ ਆ, ਮਤਲਬ ਕਿ ਮਾਫੀ ਤੇ ਮੰਗੀ ਅਰਵਿੰਦ ਕੇਜਰੀਵਾਲ ਨੇ, ਫਿਰ ਪੇਸ਼ ਇਹਨਾਂ ਦੇ ਆ ਜਾਊਗੀ ਕਿ ਤੁਸੀਂ ਪਹਿਲਾਂ ਹੀ ਕਾਹਲੀ ਚ ਮਾਫੀ ਮੰਗੇ। ਹਾਲਾਂਕਿ ਉਹ ਕਲੀਨ ਚਿੱਟ ਦਾ ਵੀ ਰੌਲਾ ਪੈਂਦਾ ਨਾ, ਕਿਉਂਕਿ ਨਿਰੰਜਨ ਸਿੰਘ ਦਾ ਤਬਾਦਲਾ ਰੋਕਿਆ ਗਿਆ। ਉਸ ਤੋਂ ਬਾਅਦ ਉਹਨਾਂ ਤੇ ਦੋਸ਼ ਇਹ ਲੱਗੇ ਕਿ ਉਹ ਬਚਾ ਰਹੇ ਆ ਮਜੀਠੀਆ ਸਾਹਿਬ ਨੂੰ, ਕਿਉਂਕਿ ਸੈਂਟਰ ਦਾ ਪ੍ਰੈਸ਼ਰ ਹੈ। ਤਾਂ ਉਹਨਾਂ ਨੇ ਸ਼ਾਇਦ ਇੱਕ ਗਵਾਹੀ ਵੀ ਦਿੱਤੀ ਆ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਮਜੀਠੀਆ ਨੂੰ ਕਲੀਨ ਚਿੱਟ ਨਹੀਂ ਦਿੱਤੀ, ਪਰ ਨਾਲ ਹੀ ਮੰਨਿਆ ਕਿ ਅਸੀਂ ਉਹਨਾਂ ਨੂੰ ਤਲਬ ਵੀ ਨਹੀਂ ਕਰ ਰਹੇ। ਤਾਂ ਇਹ ਗੁੰਝਲਾਂ ਨੇ ਖੁੱਲਣਗੀਆਂ 20 ਤਰੀਕ ਨੂੰ। ਪਰ ਇਹ ਲੈਟਰ ਬੰਬ ਹੈ ਜਿਹੜਾ, ਉਹ ਚਲੋ ਕਿਸੇ ਦਾ ਕੁਛ ਵਿਗਾੜੇ ਜਾਂ ਸਵਾਰੇ ਜੋ ਮਰਜ਼ੀ ਆ, ਪਰ ਘੱਟੋ ਘੱਟ ਪ੍ਰਤਾਪ ਸਿੰਘ ਬਾਜਵਾ ਨੂੰ 2-4 ਦਿਨ ਸੁਰਖੀਆਂ ਤੋਂ ਲਾਂਭੇ ਰਹਿਣ ਤੋਂ ਬਾਅਦ ਫਿਰ ਸੁਰਖੀਆਂ 'ਚ ਕਰ ਗਿਆ। ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰੀਏ, ਕਹਿੰਦੇ ਸੰਘੀ ਅਤੇ PSU ਵਾਲੇ ਹੋਏ ਆ ਆਮੋ ਸਾਹਮਣੇ। ਦੇਖੋ, ਇਹ ਨਾ ਸੰਘੀਆਂ ਦਾ ਕੰਮ ਗਲਤ ਹੈ। ਵੈਸੇ ਤੇ ਮੈਂ ਇਸ ਹੱਕ ਦੇ ਵਿੱਚ ਹੀ ਆ, ਚਾਹੇ ਕੋਈ ਵੀ ਨਿਰੰਕਾਰੀ ਆ, ਸੰਘੀ ਆ, ਫਲਾਂ ਟਮਕਾ, ਹਰੇਕ ਨੂੰ ਆਪੋ ਆਪਣਾ ਪ੍ਰਚਾਰ ਕਰਨ ਦਾ ਹੱਕ ਆ, ਜਦ ਤੱਕ ਉਹ ਕੋਈ ਨੇਮ ਕਾਇਦਾ ਨਹੀਂ ਤੋੜਦਾ। ਬਟ ਆਹ ਜਿਹੜਾ ਚੱਕਰ ਆ ਨਾ, ਇਹ ਚੱਕਰ ਗਲਤ ਚਲਾਉਣ ਰਹੇ ਆ, ਆਪਦਾ ਪ੍ਰਚਾਰ ਕਰੀ ਜਾਣ। ਸ਼ਾਖਾਵਾਂ ਇੱਥੇ ਵੀ ਲੱਗਦੀਆਂ, ਪੰਜਾਬ ਦੇ ਵਿੱਚ ਵੀ ਇਹਨਾਂ ਦੇ ਆਪਣੇ ਅਹੁਦੇਦਾਰ ਬੋਡੀਆਂ ਬਣੀਆਂ ਹੋਈਆਂ, ਇਹਨਾਂ ਦੀਆਂ ਇਕਾਈਆਂ ਹੈਗੀਆਂ। ਪਰ ਹਾਂ, ਇਹਨਾਂ ਨੇ ਨਵਾਂ ਹੀ ਕੰਮ ਫੜ ਲਿਆ। ਅਗੇ ਜੀ CA ਦੇ ਸਮਰਥਨ 'ਚ ਹਸਤਾਖਰ ਮੁਹਿੰਮ ਚਲਾਉਣੀ, ਕਦੇ ਸਕੂਲ 'ਚ ਜਾ ਵੜਦੇ, ਕਦੇ ਕਾਲਜ 'ਚ ਜਾ ਵੜਦੇ ਆ। ਪਹਿਲੀ ਗੱਲ ਤੇ ਇਹ ਆ ਕਿ ਕਾਨੂੰਨਾਂ ਦਾ ਵਿਰੋਧ ਤੇ ਇਸ ਮੁਲਕ ਨੇ ਬਹੁਤ ਵੇਖਿਆ। ਆਹ ਕਾਨੂੰਨਾਂ ਦਾ ਸਮਰਥਨ ਵੇਖਣ ਵਾਲਾ ਕੰਮ ਜਿਹੜਾ ਨਵਾਂ ਹੀ ਛੋਲਿਆ ਇਹਨਾਂ ਨੇ। ਤਾਂ ਪਹਿਲਾਂ ਧਨੌਲੇ 'ਚ ਗਏ, ਉੱਥੇ ਵੀ ਬਹੁਤ ਜ਼ਿਆਦਾ ਰੌਲਾ ਪਿਆ, ਤੇ ਹੁਣ ਇਹ ਕਾਲਜ ਹੈ, ਜਨਤਕ ਕਾਲਜ ਆ, ਉੱਥੇ ਜਾ ਕੇ ਹਸਤਾਖਰ ਮੁਹਿੰਮ ਚਲਾ ਦਿੱਤੀ। ਉੱਥੇ ਫਿਰ ਜਿਹੜੀ ਦੂਸਰੀ ਧਿਰ ਆ ਪੰਜਾਬ ਸਟੂਡੈਂਟ ਯੂਨੀਅਨ, ਉਹ ਇਹਨਾਂ ਦੇ ਸਾਹਮਣੇ ਆ ਗਈ ਕਿ ਤੁਸੀਂ ਇਸ ਤਰ੍ਹਾਂ ਕਰਕੇ ਤੇ ਗਲਤ ਕਰ ਰਹੇ ਹੋ, ਕਿਉਂਕਿ ਇਹ ਤੇ ਜਨਤਕ ਕਾਲਜ ਆ। ਫਿਰ ਉਸ ਤੋਂ ਬਾਅਦ ਜਿਹੜੀ ਦੱਸਦੇ ਆ ਕਿ ਸਥਿਤੀ ਕਾਫੀ ਟਸਲ ਵਾਲੀ ਹੋ ਗਈ। ਐਨ ਮੌਕੇ ਤੇ ਫਿਰ ਪੁਲਿਸ ਜਾਂ ਪ੍ਰਸ਼ਾਸਨ ਉੱਤੇ ਅਪੜਿਆ, ਉਹਨਾਂ ਨੇ ਇਸ ਮਾਮਲੇ ਨੂੰ ਫਸਦੇ ਨੂੰ ਟਾਲ ਦਿੱਤਾ। ਪਰ ਮੇਰੇ ਖਿਆਲ ਦੇ ਨਾਲ ਇਹ ਚੀਜ਼ ਜਿਹੜੀ ਆ ਬੈਨ ਹੋਣੀ ਚਾਹੀਦੀ ਆ ਕਿ ਤੁਸੀਂ ਇਸ ਤਰ੍ਹਾਂ ਦੀ ਰਾਜਨੀਤੀ, ਚਾਹੇ ਉਹ ਸਮਰਥਨ ਦੀ ਰਾਜਨੀਤੀ ਆ, ਚਾਹੇ ਉਹ ਵਿਰੋਧ ਦੀ ਰਾਜਨੀਤੀ ਆ, ਉਹਨੂੰ ਤੁਸੀਂ ਕਾਲਜ ਕੈਂਪਸ ਤੱਕ ਨਾ ਲੈ ਕੇ ਜਾਓ, ਕਲਾਸਰੂਮ ਤੱਕ ਨਾ ਲੈ ਕੇ ਜਾਓ। ਜਿਵੇਂ ਹੁਣ ਸਕੂਲ ਦੇ ਛੋਟੇ ਬੱਚੇ ਕੱਢ ਕੇ ਤੁਸੀਂ ਉਹਨਾਂ ਤੋਂ ਦਸਤਖਤ ਕਰਵਾ ਰਹੇ ਹੋ, ਕੀ ਉਹ ਸਹੀ ਹੈ? ਤੁਸੀਂ ਉਹਨਾਂ ਦੇ ਬੌਧਿਕ ਵਿਕਾਸ ਦੇ ਵਿੱਚ ਕਿੱਡਾ ਵੱਡਾ ਜ਼ਹਿਰ ਭਰ ਰਹੇ ਹੋ ਕਿ ਇੱਕ ਪਾਸੜ ਹੀ ਕਰ ਦੇਣਾ ਬੱਚੇ ਨੂੰ। ਇਹ ਨਹੀਂ ਕਿ ਹਾਂ ਭਾਈ ਉਹ ਜਦੋਂ ਬਾਲਗ ਹੋਏਗਾ ਨਿਰਣਾ ਕਰੇ ਕਿ ਉਹਨੇ ਕਿਸ ਵਿਚਾਰਧਾਰਾ ਨਾਲ ਜੁੜਨਾ, ਕਿਹੜੀ ਵਿਚਾਰਧਾਰਾ ਉਹਨੂੰ ਠੋਸ ਲੱਗਦੀ ਆ, ਨਿੱਗਰ ਲੱਗਦੀ ਆ, ਕਿਹੜਾ ਪੱਥ ਉਹਨੂੰ ਵਧੀਆ ਲੱਗਦਾ, ਉੱਤਮ ਲੱਗਦਾ, ਵਿਕਾਸਸ਼ੀਲ ਲੱਗਦਾ। ਸੋ ਕਹਿਣ ਦਾ ਮਤਲਬ ਇਹੋ ਆ ਕਿ ਇਹ ਜੋ ਰਾਜਨੀਤੀ ਚੱਲਦੀ ਪਈ ਆ, ਇਹਨਾਂ ਨੂੰ ਗੁਰੇਜ਼ ਕਰਨਾ ਚਾਹੀਦਾ, ਕਿਉਂਕਿ ਕਿਸੇ ਨਾ ਕਿਸੇ ਕਾਲਜ ਦੇ ਵਿੱਚ ਜੇ ਕੋਈ ਪੇਚਾ ਫਸ ਗਿਆ, ਜੇ ਕੋਈ ਸੱਟ ਫੇਟ ਲੱਗ ਗਈ, ਮੁੜ ਕੇ ਕਿਤੇ ਇਹ ਨਾ ਹੋਵੇ ਕਿ ਦਿੱਲੀ ਜੇ ਹਾਲਾਤ ਸਾਡੇ ਇਸ ਪੰਜਾਬ 'ਚ ਵੀ ਬਣਾ ਦੇਣ, ਜਿਹੜਾ ਕਿ ਇਸ ਵੇਲੇ ਇਸ ਪੂਰੇ ਮੁਲਕ ਦੇ ਵਿੱਚ। ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਮਨਵਿੰਦਰ ਸਿੰਘ ਗਿਆਸਪੁਰਾ ਹੋਣਾ ਨੇ ਕਮੇਟੀ ਦੇ ਉੱਤੇ ਲਾਏ ਨੇ ਦੋਸ਼। ਦੇਖੋ, ਮਨਵਿੰਦਰ ਸਿੰਘ ਗਿਆਸਪੁਰਾ ਜੀ ਉਹੀ ਸ਼ਖਸ ਨੇ ਜਿਨ੍ਹਾਂ ਨੇ ਪਿਛਲੇ ਦਿਨੀ ਇਲੈਕਸ਼ਨ ਵੀ ਲੜਿਆ ਸੀਗਾ ਅੰਮ੍ਰਿਤਸਰ ਦੇ ਨਾਲ, 2019 ਦਾ ਲੋਕ ਸਭਾ ਇਲੈਕਸ਼ਨ ਲੜਿਆ ਸੀ ਫਤਿਹਗੜ੍ਹ ਸਾਹਿਬ ਤੋਂ। ਔਰ ਇਸ ਤੋਂ ਇਲਾਵਾ ਇਹ ਉਹੀ ਸ਼ਖਸ ਨੇ ਜਿਨ੍ਹਾਂ ਨੇ ਹੋਂਦ ਚਿੱਲੜ ਦਾ ਖੂਨੀ ਕਾਂਡ ਕੱਢਿਆ ਸੀਗਾ। ਤੁਹਾਨੂੰ ਚੇਤੇ ਹੋਣਾ ਕਿ ਜਦੋਂ 2011 ਦੇ ਵਿੱਚ ਹੋਂਦ ਚਿੱਲੜ ਕਤਲੇਆਮ ਦਾ ਕੇਸ ਸਾਹਮਣੇ ਆਇਆ ਸੀਗਾ ਤਾਂ ਦੁਨੀਆ ਕੱਢ ਗਈ ਸੀਗੀ ਕਿ ਕਿਵੇਂ ਸਿੱਖਾਂ ਦਾ ਇੱਕ ਛੋਟਾ ਜਿਹਾ ਪਿੰਡ ਜਾਂ ਸਿੱਖਾਂ ਦਾ ਛੋਟਾ ਜਿਹਾ ਇੱਕ ਸਮੂਹ ਹੈ ਜਿਹੜਾ, ਉਹ ਇਹਨਾਂ ਨੇ ਫਨਾਹ ਹੀ ਕਰਕੇ ਰੱਖ ਦਿੱਤਾ ਸੀਗਾ ਜਨੋਨੀਆਂ ਨੇ। ਤਾਂ ਹੁਣ ਉਸ ਤੋਂ ਬਾਅਦ ਫਿਰ ਮਨਵਿੰਦਰ ਸਿੰਘ ਗਿਆਸਪੁਰਾ ਜੀ ਬਹੁਤ ਚਰਚਾ ਦੇ ਵਿੱਚ ਆਉਂਦੇ ਆ। ਹੁਣ ਉਹਨਾਂ ਨੇ ਅਚਾਨਕ ਦੋਸ਼ ਲਾਇਆ ਕਿ ਦੇਖੋ, ਇੱਕ ਤੇ ਇਹ ਮਸਲਾ ਹੋ ਗਿਆ ਕਿ ਮੈਨੂੰ ਨੌਕਰੀ ਤੋਂ ਹੱਥ ਧੋਣੇ ਪਏ ਕਿਉਂਕਿ ਸਰਕਾਰਾਂ ਵੈਰ ਪੈ ਗਈਆਂ। ਦੂਜਾ ਇਹ ਹੈ ਕਿ 2011 ਤੋਂ ਮੇਰੇ ਦੋਨਾਂ ਬੱਚਿਆਂ ਦੀ ਫੀਸ ਜਿਹੜੀ ਆ ਕਮੇਟੀ ਵੱਲੋਂ ਲਗਾਤਾਰ ਭਰੀ ਜਾ ਰਹੀ ਸੀ, ਪਰ ਹੁਣ ਬੱਚੇ ਪੜ੍ਹਾਈ ਵਿੱਚ ਹੁਸ਼ਿਆਰ ਅਤੇ ਅੰਮ੍ਰਿਤਧਾਰੀ ਪੂਰਨ ਗੁਰਸਿੱਖ ਹੋਣ ਦੇ ਬਾਵਜੂਦ ਇਹਨਾਂ ਨੇ ਫੀਸ ਤੋਂ ਮਹਿਰੂਮ ਰੱਖ ਦਿੱਤੇ ਹੈ। ਮਤਲਬ ਕਿ ਉਹਨਾਂ ਦੀ ਫੀਸ ਦੇਣੀ ਅਚਾਨਕ ਇਹਨਾਂ ਨੇ ਬਿਨਾਂ ਕੋਈ ਕਾਰਨ ਦੱਸੇ ਬੰਦ ਕਰ ਦਿੱਤੀ ਆ। ਔਰ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਇਹ ਸ਼ਾਇਦ ਇਸ ਕਰਕੇ ਵਾਪਰਿਆ ਕਿਉਂਕਿ ਇੱਕ ਤੇ ਮੈਂ
ਅਕਾਲੀ ਦਲ ਨੂੰ ਸਪੋਰਟ ਨਹੀਂ ਕਰ ਪਾ ਰਿਹਾ, ਔਰ ਦੂਸਰਾ ਇਹ ਆ ਕਿ ਕਿਤੇ ਨਾ ਕਿਤੇ ਜੋ SGPC ਦੇ ਵਿੱਚ ਜੋ ਬੈਕਵਰਡ ਕਲਾਸਿਸ ਨੇ ਉਹਨਾਂ ਨੂੰ ਇੱਕ ਮਹੱਤਤਾ ਨਹੀਂ ਦਿੱਤੀ ਜਾ ਰਹੀ ਜਾਂ ਉਹਨਾਂ ਦੀ ਹੱਕਮਾਰੀ ਕੀਤੀ ਜਾ ਰਹੀ ਹੈ, ਉਹਦੇ ਖਿਲਾਫ ਆਵਾਜ਼ ਉਠਾਈ ਜਿਹਦੀ ਮੈਨੂੰ ਸ਼ਾਇਦ ਇਹ ਸਜ਼ਾ ਦਿੱਤੀ ਜਾ ਰਹੀ ਹੈ। ਤਾਂ ਦੇਖੋ ਗੱਲ ਇਹ ਆ ਕਿ ਮੈਂ ਥੋੜਾ ਜਿਹਾ ਚੈੱਕ ਕੀਤਾ ਇਹਨਾਂ ਦਾ ਫਾਈਨੈਂਸ਼ੀਅਲੀ ਜੋ ਸਟੇਟਸ ਹੁੰਦਾ, ਜੋ ਇਹਨਾਂ ਨੇ ਐਫੀਡੈਵਿਟ ਫਾਈਲ ਕੀਤਾ ਸੀਗਾ, ਤਾਂ ਉਹਦੇ ਵਿੱਚ ਮੈਂ ਤੁਹਾਨੂੰ ਦੱਸ ਦੇਣਾ, ਫੈਸਲਾ ਤੁਸੀਂ ਕਰ ਲੈਣਾ ਕਿ 76,99,000 ਦੇ ਇਹਨਾਂ ਨੇ ਆਪਣੇ ਐਸਟ ਦੱਸੇ ਆ, ਯਾਨੀ ਆਪਦੇ ਐਫੀਡੈਵਿਟ ਦੇ ਵਿੱਚ, ਜੋ ਕਿ ਇਹਨਾਂ ਦਾ ਪਿਛਲੇ ਇਲੈਕਸ਼ਨ ਦਾ ਐਫੀਡੈਵਿਟ ਆ। ਉਹਦੇ ਵਿੱਚ ਕੁਛ ਲਾਇਬਿਲਿਟੀਜ਼ ਆ ਮੇਰੇ ਖਿਆਲ ਦੇ ਨਾਲ 44 ਲੱਖ ਦੀ, ਤਾਂ ਪ੍ਰੋਪਰਟੀ ਜਿਹੜੀ ਆ ਉਹ ਵੀ ਇਹਨਾਂ ਨੇ ਸ਼ੋ ਕੀਤੀ ਆ। ਤਾਂ ਕੁੱਲ ਮਿਲਾ ਕੇ ਐਸਟ ਜਿਹੜੇ ਆ 76 ਲੱਖ, ਲਗਭਗ 77 ਲੱਖ ਦੇ ਬਣਦੇ ਆ। ਤਾਂ ਪਹਿਲੀ ਗੱਲ ਤੇ ਇਹ ਆ ਕਿ ਦੇਖੋ ਜੇ ਇਸ ਤਰ੍ਹਾਂ ਕੀਤਾ ਜਾ ਸਕਦਾ, ਚਲੋ ਕਈ ਵਾਰ ਇਹ ਹੁੰਦਾ ਕਿ ਐਸਾ ਕਈ ਵਾਰ ਕੰਮ ਨਹੀਂ ਕਰਦੇ, ਬੰਦੇ ਨੂੰ ਜ਼ਰੂਰਤ ਪੈ ਜਾਂਦੀ ਆ, ਜਿੱਦਾਂ ਉਹ ਕਹਿ ਰਿਹਾ ਕਿ ਮੇਰਾ ਨੌਕਰੀ ਤੋਂ ਹੱਥ ਧੋ ਕੇ ਤੇ ਹੱਥ ਤੰਗ ਹੋ ਗਿਆ, ਇਹ ਤਾਂ ਚਲੋ ਠੀਕ ਹੈ ਵੇਖਣਾ। ਹੁਣ ਦੂਜੀ ਚੀਜ਼ ਜਿਹੜੀ ਵੇਖਣਾ, ਪਤਾ ਨਹੀਂ ਹੁਣ ਇਸ ਚੀਜ਼ ਤੋਂ ਉਹਨਾਂ ਨੇ ਫੀਸ ਬੰਦ ਕੀਤੀ ਹੈ ਜਾਂ ਦੂਸਰੇ ਜਿਹੜੇ ਕਾਰਨ ਇਹ ਦੱਸ ਰਹੇ ਆ, ਉਹ ਤੁਹਾਨੂੰ ਕਮੇਟੀ ਨੂੰ ਸਪਸ਼ਟ ਕਰਨਾ ਚਾਹੀਦਾ ਕਿ ਕੀ ਉਹ ਇਨਕਮ ਨੂੰ ਵੇਖ ਕੇ ਚੱਲ ਰਹੇ ਕਿ ਹਾਂ ਭਾਈ ਮਾਂ-ਬਾਪ ਜਿਹੜੇ ਆ ਉਹ ਫੀਸ ਅਦਾ ਕਰ ਸਕਦੇ ਆ। ਤਾਂ ਜੇ ਉਹ ਇਹ ਪੈਮਾਨਾ ਨਹੀਂ ਰੱਖਦੇ, ਸਿਰਫ ਇਹੋ ਪੈਮਾਨਾ ਰੱਖਦੇ ਆ ਕਿ ਜਿਹੜੇ ਗੁਰਸਿੱਖ ਬੱਚੀਆਂ ਹੁਸ਼ਿਆਰ ਆ ਉਹਨਾਂ ਨੂੰ ਅਸੀਂ ਐਜੂਕੇਟ ਕਰਨਾ ਤੇ ਫ੍ਰੀ ਸਿੱਖਿਆ ਦੇਣੀ ਹੈ, ਤਾਂ ਉਹ ਪੈਮਾਨਾ ਫਿਰ ਇਹਨਾਂ ਤੇ ਵੀ ਬੱਚਿਆਂ ਤੇ ਲਾਗੂ ਕਰਨ। ਇਹ ਨਾ ਦੇਖਣ ਕਿ ਮਨਵਿੰਦਰ ਸਿੰਘ ਗਿਆਸਪੁਰਾ ਦੇ ਸਪੁੱਤਰ ਜਾਂ ਸਪੁੱਤਰੀ ਨੇ, ਕਿਉਂਕਿ ਉਹ ਫਿਰ ਕੌਮ ਦੇ ਬੱਚੇ ਆ ਜਾਂਦੇ ਆ। ਤੇ ਜੇ ਕੋਈ ਹੋਰ ਕਾਰਨ ਹੈ, ਘੱਟੋ ਘੱਟ ਕਮੇਟੀ ਨੂੰ ਸਪਸ਼ਟ ਜ਼ਰੂਰ ਕਰਨਾ ਚਾਹੀਦਾ। ਪਰ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਾਫੀ ਵੱਡੇ ਦੋਸ਼ ਜਿਹੜੇ ਆ ਉਹ ਮੜੇ ਆ, ਔਰ ਖਾਸ ਤੌਰ ਤੇ ਆ ਕਿ ਦਲਿਤਾਂ ਨੂੰ ਉੱਥੇ ਸਹੀ ਕਿਤੇ ਬਹੁਤ ਵੱਡਾ ਦੋਸ਼ ਹੈ ਮੇਰੇ ਖਿਆਲ ਦੇ ਨਾਲ SGPC ਤੇ, ਕਿਉਂਕਿ ਗੁਰੂ ਸਾਹਿਬਾਨ ਨੇ ਇਸ ਕੋਰ ਨੂੰ ਤੇ ਸਿੱਖ ਕੌਮ ਤੋਂ ਦੂਰ ਰੱਖਿਆ ਸੀਗਾ। ਜੀ ਜੀ, ਜਾਂਦੇ ਜਾਂਦੇ ਗੱਲ ਕਰੀਏ, ਜਿਹੜਾ ਸਿੰਗਰ ਸਿੱਧੂ ਮੂਸੇ ਵਾਲੇ ਨੇ ਕਹਿੰਦੇ ਸ਼੍ਰੀ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋ ਕੇ ਮੰਗੀ ਆ ਮੁਆਫੀ। ਹਾਂ ਦੇਖੋ ਜੀ, ਠੀਕ ਆ ਕਿ ਸਿੱਧੂ ਮੂਸੇ ਵਾਲਾ ਜਿਹੜਾ ਉਹ ਕਾਫੀ ਜ਼ਿਆਦਾ ਮਸ਼ਹੂਰ ਵੀ ਆ ਤੇ ਕਾਫੀ ਜ਼ਿਆਦਾ ਬਦਨਾਮ ਵੀ ਆ ਜੀ। ਪਰ ਇੱਕ ਗੱਲ ਇਹ ਇੱਕ ਸਿਫਤ ਆ ਕਿ ਮਾਫੀ ਛੇਤੀ ਮੰਗ ਲੈਂਦਾ, ਮਾਫੀ ਕਈ ਵਾਰ ਇੰਸਟਾ ਤੇ ਵੀ ਮੰਗ ਲੈਂਦਾ, ਫਿਰ ਅਕਾਲ ਤਖਤ ਸਾਹਿਬ ਤੇ ਵੀ ਚਲੇ ਜਾਂਦਾ, ਫਿਰ ਗਲਤੀ ਕਰ ਲੈਂਦਾ, ਫਿਰ ਮਾਫੀ ਮੰਗ ਲੈਂਦਾ। ਇਸ ਕੋਲੋਂ ਮੁੰਡਾ ਸਿਆਣਾ। ਤਾਂ ਖੈਰ ਮਾਫੀ ਮੰਗ ਲਈ ਹੈ ਤਾਂ ਹੁਣ ਕਿੰਤੂ ਪਰੰਤੂ ਵੀ ਰਹਿ ਜਾਂਦਾ, ਕਿਉਂਕਿ ਮਾਫੀ ਉਹਨੇ ਕਿਸੇ ਬੰਦੇ ਤੋਂ ਨਹੀਂ ਮੰਗੀ, ਅਕਾਲ ਤਖਤ ਸਾਹਿਬ ਤੋਂ ਮੰਗੀ ਆ। ਤਾਂ ਕਿੰਤੂ ਪਰੰਤੂ ਕੋਈ ਨਹੀਂ ਰਹਿ ਜਾਂਦਾ। ਤਾਂ ਇਹ ਪੇਸ਼ ਹੋਇਆ, ਬਹੁਤ ਨਿਮਰਤਾ ਦੇ ਨਾਲ ਗਿਆ। ਅੱਜ ਇਹਨੇ ਪੱਤਰਕਾਰਾਂ ਦੇ ਨਾਲ ਕੋਈ ਐਸਾ ਬਿਹੇਵ ਵੀ ਨਹੀਂ ਕੀਤਾ, ਉਹ ਆਪਸ ਦੇ ਵਿੱਚ ਹੜਦੇ ਪਏ ਸੀ। ਕਹਿੰਦਾ ਫੇਰ ਕਹੋਗੇ ਸਿੱਧੂ ਧੱਕੇ ਮਾਰਦਾ, ਭਰਾਵੋ ਤੁਸੀਂ ਆਰਾਮ ਨਾਲ ਖੜ ਜਾਓ, ਜੋ ਪੁੱਛਣਾ ਪੁੱਛ ਲਓ। ਤਾਂ ਇਹਨੇ ਕਿਹਾ ਕਿ ਦੇਖੋ ਮਾਈ ਭਾਗੋ ਵਾਲੇ ਗੀਤ ਨੂੰ ਇੱਕ ਵਾਰੀ ਸਟੇਜ ਤੋਂ ਫਿਰ ਦੁਬਾਰਾ ਪਲੇ ਕਰ ਦਿੱਤਾ ਗਿਆ ਸੀ, ਪਰ ਮੈਂ ਗਾਇਆ ਨਹੀਂ ਸੀ, ਮਤਲਬ ਕਿ ਪਿੱਛੇ ਰੀਲ ਜੀ ਲੱਗੀ ਸੀਗੀ, ਉਹਦੇ ਵਿੱਚ ਇਹ ਸਾਰੀ ਮਿਸਅੰਡਰਸਟੈਂਡਿੰਗ ਹੋ ਗਈ ਹੈ ਤੇ ਮੈਂ ਦੁਬਾਰਾ ਇਸ ਚੀਜ਼ ਦੀ ਮਾਫੀ ਮੰਗ ਲਈ ਹੈ। ਤਾਂ ਖੈਰ ਠੀਕ ਹੈ, ਚਲੋ ਇਹ ਮਾਮਲਾ ਨਿਬੜਿਆ, ਰਫਾ ਦਫਾ ਹੋਇਆ। ਪਰ ਪਤਾ ਨਹੀਂ ਕਿਉਂ ਸਮਝ ਤੋਂ ਪਰੇ ਦੀ ਗੱਲ ਆ ਕਿ ਹੁਣ ਸਿੱਧੂ ਮੂਸੇ ਵਾਲੇ ਕਾਰਨ ਦੱਸਿਆ ਜਾਂਦਾ ਆਮ ਗਾਇਕਾਂ ਵੱਲੋਂ ਕਿ ਦੇਖੋ ਜੀ ਅਸੀਂ ਕਮਰਸ਼ਲੀ ਆਪਣੇ ਫਾਇਦਿਆਂ ਵਾਸਤੇ ਗਾਉਂਦੇ ਹਾਂ, ਐਂਟਰਟੇਨ ਕਰਦੇ ਹਾਂ ਲੋਕਾਂ ਨੂੰ, ਪਰ ਉਹਦੇ ਨਾਲ ਸਾਡਾ ਕਾਰੋਬਾਰੀ ਹਿੱਤ ਜੁੜਿਆ ਹੁੰਦਾ। ਮੇਰੇ ਖਿਆਲ ਦੇ ਨਾਲ ਸਿੱਧੂ ਮੂਸੇ ਵਾਲੇ ਨੇ ਬਹੁਤ ਪੈਸਾ ਕਮਾ ਲਿਆ, ਬਹੁਤ ਪੈਸਾ। ਘੱਟੋ ਘੱਟ ਹੁਣ ਇਹ ਸਫਾਈ ਨਹੀਂ ਦੇ ਸਕਦਾ ਉਹ ਕਿ ਹਾਂਜੀ ਕਮਰਸ਼ਲੀ ਹਿੱਤ ਮੇਰੇ ਜਿਹੜੇ ਆ ਉਹ ਮੈਨੂੰ ਦੂਸਰਾ ਗਾਣਾ ਗਾਉਣ ਤੋਂ ਅਲਾਓ ਨਹੀਂ ਕਰਦੇ। ਤਾਂ ਹੁਣ ਦੂਸਰੇ ਗਾਣੇ ਵੀ ਗਾ ਸਕਦਾ। ਹਾਂ ਠੀਕ ਆ, ਇੱਕ ਟਰੈਕ ਹੈਗਾ, ਉਹ ਆਪਦਾ ਟਰੈਕ ਫੜ ਕੇ ਤੁਰਿਆ ਜਾਵੇ, ਠੀਕ ਆ। ਪਰ ਦੂਸਰੇ ਪਾਸੇ ਕੁਛ ਚੰਗੇ ਗਾਣੇ, ਕੁਛ ਚੰਗੇ ਮੈਸੇਜ ਜੇ ਸਿੱਧੂ ਆਪਣੇ ਜਿਹੜੇ ਯੂਥ ਦੇ ਉਹਦੇ ਫੈਨ ਆ ਉਹਨਾਂ ਨੂੰ ਦੇਵੇ ਤਾਂ ਬਿਹਤਰ ਹੋਏਗਾ। ਚੱਤੋ ਪੈਰ ਬਦਨਾਮੀ ਖੱਟਣੀ ਵੀ ਠੀਕ ਨਹੀਂ ਹੈ। ਔਰ ਇੱਕ ਹੋਰ ਕਾਬੂ ਆਇਆ, ਉਹ ਪ੍ਰੋਡਿਊਸਰ ਹੈ, ਕੋਈ ਪਤਾ ਨਹੀਂ DXXX ਪਤਾ ਨਹੀਂ ਇਸ ਤਰ੍ਹਾਂ ਦੇ ਨਾਮ ਆ ਇਹਨਾਂ ਦੇ। ਤਾਂ ਉਹ ਵੀ ਭਾਈ ਕਨ੍ਹਈਆ ਦੀ ਕੋਈ ਵੀਡੀਓ ਬਣਾ ਬੈਠਾ, ਉਹ ਤੇ ਕਹਿੰਦਾ ਮੈਂ ਕ੍ਰਿਸ਼ਨ ਕਨ੍ਹਈਆ ਦੀ ਬਣਾਈ ਸੀਗੀ ਤੇ ਗਲਤੀ ਨਾਲ ਇੱਧਰ ਕੰਮ ਚੱਲ ਪਿਆ। ਤਾਂ ਉਹਨੂੰ ਵੀ ਪੁਲਿਸ ਨੇ ਫੜਿਆ ਤੇ ਉਹਦੇ ਵੀ ਸਾਫੇ ਸੂਫੇ ਮੂੰਹ ਨਾਲ ਵਲੇਟੇ ਹੋਏ ਸੀਗੇ। ਤਾਂ ਜਦ ਪੁੱਛਿਆ ਕਿ ਹਾਂ ਭਾਈ ਤੂੰ ਕਿਉਂ ਕੀਤਾ, ਉਹ ਕਹਿੰਦਾ ਕੀ ਕਰੀਏ, ਦੂਜੀ ਕੋਈ ਵੀਡੀਓ ਨਹੀਂ ਕਹਿੰਦਾ। ਹੁਣ ਤੇ ਲੋਕ ਤੇ ਫਿਰ ਪੋਰਨ ਵੀ ਕਹਿੰਦੇ ਆ, ਕੀ ਕਰੋਗੇ ਤੁਸੀਂ, ਪੋਰਨ ਬਣਾਉਣ ਲੱਗ ਜਾਓਗੇ ਤੁਸੀਂ। ਇਹ ਕਿੱਡੀ ਗਲਤ ਸ਼ਿਕਾਇਤ ਹੈ ਕਿ ਲੋਕ ਚੰਗੀ ਚੀਜ਼ ਨਹੀਂ ਮੰਨਦੇ। ਹੁਣ ਤੁਸੀਂ ਦੇਖਿਆ ਹੋਣਾ ਨਿਰਮਲ ਸਿੱਧੂ ਦਾ ਗਾਣਾ ਆਇਆ ਊੜਾ ਐੜਾ ਆਈਡੀ, ਨਿਰਮਲ ਸਿੱਧੂ ਹੋਰਾਂ ਨੇ ਵੀਡੀਓ ਵੀ ਨਹੀਂ ਬਣਾਈ,
ਤਾਂ ਲਓ ਉਹ ਗਾਣਾ ਮੇਰੇ ਖਿਆਲ ਦੇ ਨਾਲ ਕਿਹੜਾ ਪੰਜਾਬੀ ਆ ਜਿਹਦੇ ਉਹ ਮੋਬਾਈਲ 'ਚ ਨਹੀਂ ਗਿਆ, ਨਿਰਮਲ ਸਿੱਧੂ ਜੀ ਦਾ ਗਾਣਾ, ਪੁਰਾਣੇ ਗਾਇਕ ਹੈ ਨਿਰਮਲ ਸਿੱਧੂ। ਤਾਂ ਕਹਿਣ ਦਾ ਮਤਲਬ ਇਹ ਕਿ ਤੁਸੀਂ ਇਹ ਦੋਸ਼ ਨਹੀਂ ਦੇ ਸਕਦੇ। ਹਾਂ ਠੀਕ ਹੈ, ਤੁਸੀਂ ਇਹ ਵੇਖੋ ਕਿ ਜੋ ਤੁਸੀਂ ਚਾਹੁੰਦੇ ਹੋ ਕਿ ਤੱਤ ਫੱਟ ਜੇਬ ਵੀ ਗਰਮ ਹੋ ਜਾਵੇ, ਸ਼ੌਹਰਤ ਦਾ ਦੀਵਾ ਵੀ ਬਲ ਪਵੇ, ਇਹ ਚੀਜ਼ਾਂ ਜਿਹੜੀਆਂ ਸਹਿਜ ਨਾਲ ਹੁੰਦੀਆਂ। ਸ਼ੌਹਰਤ ਦਾ ਦੀਵਾ ਸਰਤਾਜ ਹੋਰਾਂ ਦਾ ਵੀ ਜਗਦਾ ਪਿਆ, ਪਰ ਸਰਤਾਜ ਰਿਆਜਦੇ ਨਹੀਂ ਗਾਉਣ ਲੱਗੇ। ਕਿਸੇ ਨੂੰ ਪੁੱਛ ਕੇ ਦੇਖੋ ਕਿ ਯੂਨੀਵਰਸਿਟੀ ਦੇ ਵਿੱਚ ਕਿੰਨੇ ਧੱਕੇ ਖਾਧੇ ਸਰਤਾਜ ਹੋਰਾਂ ਨੇ। ਜੀ 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 ਅਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤਿਓ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM।